ਇੱਕ ਸਾਡਾ ਪਲਾਨ ਹੁੰਦਾ, ਇੱਕ ਰੱਬ ਦਾ ਪਲਾਨ ਹੁੰਦਾ। ਅਸੀਂ ਆਪਣੇ ਪਲਾਨ ਨੂੰ ਦੇਖਦੇ ਹਾਂ, ਯਾਰ ਮੈਂ ਸੋਚਿਆ ਸੀ ਇਹ ਕਰਾਂਗਾ, ਫਿਰ ਇੱਕ ਰੱਬ ਦਾ ਪਲਾਨ ਹੁੰਦਾ, ਕਹਿੰਦਾ ਰੁਕ ਜਾ, ਬ੍ਰੇਕ ਲਾ ਲੈ, ਮੈਂ ਤੈਨੂੰ ਉਹ ਦੇਣਾ ਜਿਹੜਾ ਤੂੰ ਸੋਚਿਆ ਵੀ ਨਹੀਂ। ਸਾਰੀ ਚੀਜ਼ਾਂ ਇੱਧਰ ਦੇਖੀਏ ਨਾ, ਪੂਰੀ ਜ਼ਿੰਦਗੀ 1 ਸੈਕਿੰਡ ਦੇ ਅੱਖੋਂ ਦੇ ਅੱਗੇ ਨਿਕਲ ਜਾਂਦੀ ਹੈ। ਹਾਏ ਹਾਏ, ਇਸ ਤਰ੍ਹਾਂ ਤੇ ਸਿਰਫ ਉਹੀ ਬੰਦੇ ਯਾਦ ਆਉਂਦੇ ਨੇ ਜਿਹੜੇ ਨਾਲ ਖੜੇ ਸੀ, ਵਾਹ ਵਾਹ ਵਾਹ, ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ, ਕੀ ਬਾਤ, ਜਿਨ੍ਹਾਂ ਨੇ ਕਿਹਾ ਕੋਈ ਗੱਲ ਨਹੀਂ, ਥੋੜਾ ਜਿਹਾ ਹੋਰ ਜ਼ੋਰ ਲਾ ਲੈ, ਉਹ ਕੋਈ ਗੱਲ ਨਹੀਂ, ਪਾਣੀ ਪੀ ਲੈ, ਫਿਰ ਜ਼ੋਰ ਲਾ ਲੈ। ਉਹੀ ਨਜ਼ਰ ਆਉਂਦੇ ਨੇ। ਜਿਹੜੇ ਉਹ ਸੀਗੇ ਜਿਹੜੇ ਸਿਖਾ ਗਏ, ਉਹ ਨਹੀਂ ਯਾਦ ਰਹਿੰਦੇ, ਕਿਉਂਕਿ ਉਹ ਵਿਚਾਰੇ ਆਪਣੇ ਕੰਮ ਦੇ ਨਹੀਂ, ਸਾਡੇ ਕੰਮ ਦੇ ਕਿੱਦਾਂ ਹੋਣਗੇ। ਇੱਕ ਚੀਜ਼ ਗੋਰੇ ਦੀ ਮੈਨੂੰ ਬੜੀ ਅੱਛੀ ਲੱਗੀ, ਉਹਨੇ ਕਿਹਾ ਜੀ, a person who said money cannot buy happiness is wrong। ਸਭ ਤੋਂ ਪਹਿਲਾਂ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਨੇ, ਪੈਸੇ ਨਾਲ ਹੈਪੀਨੈਸ ਆ ਜਾਂਦੀ ਹੈ। ਅੱਛਾ, ਸਾਡੇ ਮਾਸ਼ਰੇ 'ਚ ਸਾਨੂੰ ਇਹ ਸਿਖਾਇਆ ਗਿਆ ਕਿ ਮਨੀ ਕੈਨਟ ਬਾਈ ਹੈਪੀਨੈਸ। ਐਗਜ਼ੈਕਟਲੀ, ਟੋਟਲੀ ਉਹਦੇ ਕਹਿ ਲੋ ਕਿ ਆਪੋਜ਼ਿਟ ਜਾਂ ਉਹਦੇ। ਮੈਂ ਸਿੱਖਿਆ ਇਸ ਗੋਰੇ ਦੇ ਲਰਨਿੰਗ ਇਹ ਹੋਈ ਕਿ ਮਨੀ ਕੈਨ ਬਾਈ ਹੈਪੀਨੈਸ। ਜੇ ਤੁਹਾਡੇ ਕੋਲ ਪੈਸੇ ਹੋਣਗੇ ਨਾ, ਤੁਸੀਂ ਆਪਣੇ ਬੱਚਿਆਂ ਵਾਸਤੇ ਦਵਾਈ ਲੈ ਸਕਦੇ ਹੋ, ਆਪਣੇ ਪੇਰੈਂਟਸ ਵਾਸਤੇ ਵਧੀਆ ਜਿਹੀ ਗੱਡੀ ਲੈ ਸਕਦੇ ਹੋ, ਆਪਣੇ ਫੈਮਿਲੀ ਵਾਸਤੇ ਘਰ ਲੈ ਸਕਦੇ ਹੋ, ਪਰ ਇਹਦੇ 'ਚ ਮਿਹਨਤ ਤੁਸੀਂ ਕਰਨੀ ਹੈ। ਜਿਹੜੇ ਵਿਲ ਸਮਿਥ ਆ, ਉਹਨੇ ਕਿਹਾ ਜੇ ਟ੍ਰੈਡਮਿਲ 'ਚ ਤੁਸੀਂ ਤੇ ਮੈਂ ਮੁਕਾਬਲਾ ਕਰਾਂ, ਤੁਸੀਂ ਤੇ ਮੈਂ ਟ੍ਰੈਡਮਿਲ 'ਚ ਮੁਕਾਬਲਾ ਕਰਾਂ, ਜਾਂ ਮੈਂ ਜਿੱਤਾਂਗਾ ਜਾਂ ਮੈਂ ਮਰ ਜਾਵਾਂਗਾ। ਹਾਏ 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 ਹਾਏ, ਉਹਨੇ ਕਿਹਾ ਮੈਂ ਹਾਰਨਾ ਨਹੀਂ ਹੈ। ਬਲੀ ਸਾਹਿਬ ਮੈਂ ਤੈਨੂੰ ਸਹੀ ਦੱਸਾਂ, ਅੱਬਾ ਜੀ ਜੁੱਤੀਆਂ ਨਾ ਪੈਂਦੀਆਂ ਨਾ, ਅਸੀਂ ਕੁਝ ਨਹੀਂ ਕਰਨਾ ਸੀ, ਅਸੀਂ ਡਾਕੂ ਹੋਣਾ ਸੀ, ਚੋਰ ਹੋਣਾ ਸੀ। ਉਹਨਾਂ ਜੁੱਤੀਆਂ ਦੇ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮ, ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜਿੰਨੇ ਸਤਿਕਾਰਯੋਗ ਸਰੋਤੇ ਨੇ, ਸਾਡੇ ਦਰਸ਼ਕ ਨੇ, ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਾ ਆ। ਮੈਂ ਹਾਂ ਮਸੂਦ ਮੱਲੀ, ਔਰ ਤਾਰਫ ਤੋਂ ਪਹਿਲਾਂ ਮੇਰੇ ਜ਼ਿਹਨ 'ਚ ਨਾ, ਸਾਡੇ ਜਿਹੜੇ ਅਸੀਂ ਰੇਡੀਓ ਬ੍ਰਾਡਕਾਸਟਰ, ਅਸੀਂ ਜਦੋਂ ਰੇਡੀਓ ਪ੍ਰੋਗਰਾਮ ਕਰਨੇ ਆ, ਤੁਸੀਂ ਸਾਰੇ ਜਾਣਦੇ ਜੇ, ਬੋਲਨੇ ਆ ਫਿਰ ਥੋੜਾ ਜਿਹਾ ਮਿਊਜ਼ਿਕ ਆ ਜਾਂਦਾ ਹੈ। ਇਸ ਟਾਈਮ ਗੱਲਬਾਤ ਦੇ ਨਾਲ ਨਾਲ ਮੇਰੇ ਜ਼ਿਹਨ ਦੇ ਵਿੱਚ ਜੋ ਕੁਝ ਚੱਲ ਰਿਹਾ, ਮੈਂ ਦੱਸ ਦਿੰਦਾ ਕਿ ਬੈਕਗ੍ਰਾਉਂਡ ਮਿਊਜ਼ਿਕ ਕੀ ਚੱਲ ਰਿਹਾ ਹੈ ਤੇ ਮੇਰੀ ਜ਼ੁਬਾਨੀ ਕੀ ਚੱਲ ਰਿਹਾ। ਜ਼ੁਬਾਨੀ ਜਿਹੜੀ ਗੱਲਬਾਤ ਚੱਲ ਰਹੀ ਹੈ ਨਾ, ਉਹ ਹੈ ਅਫਕਾਰ ਅਲਵੀ ਦੇ ਉਹ ਬੋਲ ਕਿ मुर्शिद प्लीज आज मुझे वक्त दीजिए, मुर्शिद मैं आज आपको दुखड़े सुनाऊंगा। ਤੇ ਉਹ ਮੁਰਸ਼ਿਦ ਨੇ ਜਿਹੜੇ ਉਹਨਾਂ ਨਾਲ ਡਾਇਰੈਕਟ ਅੱਜ ਮੁਲਾਕਾਤ ਹੋ ਗਈ ਤੇ ਬੈਕਗ੍ਰਾਉਂਡ 'ਚ ਜਿਹੜਾ ਮਿਊਜ਼ਿਕ ਚੱਲ ਰਿਹਾ ਮਲਕਾ ਤਰਨੁਮ ਨੂਰ ਜਹਾਂ ਦਾ, ਕਿਆਮ ਦੀਆਂ ਨਸੀਬਾਂ ਨਾਲ ਇਹ ਘੜੀਆਂ। ਤੇ ਸਾਡੇ ਨਾਲ ਜੀ ਇਹ ਨਸੀਬਾਂ ਵਾਲੀਆਂ ਘੜੀਆਂ 'ਚ ਅੱਜ ਮੌਜੂਦ ਨੇ ਸੈਯਦ ਅਰਮਗਾਮ ਅਲੀ, ਜਿਹਨੂੰ ਤੁਸੀਂ ਸਾਰੇ ਸੈਯਦ ਸਾਹਿਬ ਦੇ ਨਾਂ ਤੋਂ ਜਾਣਦੇ ਜੇ, USA ਟਰੱਕ ਸੇਲਸ ਵਾਲੇ। ਸੈਯਦ ਸਾਹਿਬ ਵੈਲਕਮ, ਖੁਸ਼ਾਮਦੀਦ ਜੀ। ਔਰ ਵਾਕਈ ਇਹ ਨਸੀਬਾਂ ਵਾਲੀਆਂ ਘੜੀਆਂ ਕਿ ਅੱਜ ਤੁਸੀਂ ਛਾਪਾ ਮਾਰਿਆ, ਔਰ ਸਾਨੂੰ ਇਦਾਂ ਹੀ ਲੱਗਾ ਜਿੱਦਾਂ ਸਾਨੂੰ ਮਹਿਬੂਬ ਨੇ ਆ ਕੇ ਝਾਕ ਕਹਿ ਦਿੱਤਾ। ਜੀ ਆਇਆਂ ਨੂੰ ਸਵਾਗਤ ਹੈ। ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ ਸਭ ਨੂੰ। ਅੱਜ ਜੀ USA ਟਰੱਕ ਸੇਲਸ ਦੀ ਕਿਸੇ ਡੀਲ ਦੀ ਗੱਲ ਨਹੀਂ ਕਰਨੀ, ਨਾ ਅਸੀਂ ਕਿਸੇ ਰੇਟਾਂ ਦੀ ਗੱਲ ਕਰਨੀ ਹੈ, ਨਾ ਇਹਨਾਂ ਦੀ ਵੈਬਸਾਈਟ ਦੀ ਗੱਲ ਕਰਨੀ। ਅੱਜ ਅਸੀਂ ਤੁਹਾਨੂੰ ਟਕਰਾਵਾਂਗੇ ਉਹ ਸੈਯਦ ਦੇ ਨਾਲ ਜਿਹੜਾ USA ਟਰੱਕ ਸੇਲਸ ਦੇ ਪਲੇਟਫਾਰਮ ਦਾ ਮੁੱਖ ਹੈ, ਯਾਨੀ ਫਰੰਟ ਹੈ, ਮੁੱਖ ਮਹਾਂਦਰਾ ਹੈ। ਪਰ ਇਹਦੇ ਪਿੱਛੇ ਕੀ ਕਹਾਣੀ ਸੀਗੀ, ਅੱਜ ਇਹ ਇਹਨਾਂ ਦੀ ਕਹੋ ਕਿ ਬਾਇਓਗ੍ਰਾਫੀ ਹੈ ਨਾ, ਜਿਹੜੀ ਅੱਜ ਖਿੱਦੋ ਹੈ ਜਿਹੜੀ, ਉਹ ਮੈਂ ਫਰੋਲਣ ਲੱਗਿਆ ਆ, ਲੈ ਕੇ ਜਾਣਾ ਤੁਹਾਨੂੰ ਮੈਂ ਬਹਾਵਲਪੁਰ ਦੇ ਜੰਗਲਾਂ 'ਚ, ਰੇਗਿਸਤਾਨਾਂ 'ਚ। ਤੇ ਅੱਜ ਜੀ ਮੈਂ ਕਹਿ ਲਵੋ ਕਿ ਸਮਾਂ ਸਟਾ ਐਕਸਪ੍ਰੈਸ ਹੈ ਜਿਹੜੀ, ਉਹਦੇ ਤੋਂ ਹੁੰਦਿਆਂ ਹੋਇਆਂ ਅਸ਼ਫਾਕ ਅਹਿਮਦ ਦੇ ਯਜ਼ਮਾਨ ਮੰਡੀ ਤੱਕ ਜਾਵਾਂਗੇ। ਸ਼ਾਹ ਸਾਹਿਬ, ਜਨਮ ਕਿੱਥੋਂ ਦਾ, ਕਦੋਂ ਦਾ? ਹੁਣ ਇਹ ਨਾ ਕਹਿਣਾ ਕਿ ਮੇਰੀ ਉਮਰ ਵਾਸਤੇ ਤੁਸੀਂ ਇਹ ਕਿੱਦੋਂ ਫਰੋਲੀ ਹੈ, ਇਹ ਇੰਟਰਵਿਊ 'ਚ ਇਦਾਂ ਹੀ ਚੱਲਣਾ। ਜਨਮ ਕਦੋਂ ਦਾ, ਕਿੱਥੇ ਦਾ, ਕਿੰਨੇ ਨੰਬਰ, ਕਿੰਨਵਾਂ ਤੁਹਾਡਾ, ਸਾਰੀਆਂ ਗੱਲਾਂ ਇੱਕ ਵਾਰੀ ਦੱਸ ਦਿਓ ਜੀ। ਸਭ ਤੋਂ ਛੋਟਾ ਤੇ ਹਾਏ ਹਾਏ ਵਾਲਿਦ ਸਾਹਿਬ ਜਿਹੜੇ ਨੇ, ਉਹਨਾਂ ਦੇ ਅੰਕਲ ਦੀ ਪੋਸਟਿੰਗ ਸੀਗੀ ਬਹਾਵਲਪੁਰ, ਸਟੇਟ ਆਫ ਬਹਾਵਲਪੁਰ। ਤੇ ਜਦੋਂ ਉਹ ਮੂਵ ਹੋਏ ਜਲੰਧਰ ਤੋਂ, ਤੇ ਉਹ ਡੈਫੀਨਿਟਲੀ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾਣਾ ਸੀ, ਤੇ ਉਹ ਫਿਰ ਬਹਾਵਲਪੁਰ ਆ ਗਏ। ਤੇ ਸਾਡਾ ਜਨਮ ਜਿਹੜਾ ਸਾਡੇ ਭੈਣ ਭਰਾਵਾਂ ਦਾ ਮੋਸਟਲੀ ਬਹਾਵਲਪੁਰ ਚ ਹੋਇਆ। ਬਹਾਵਲਪੁਰ ਦਾ, ਰਿਆਸਤ ਬਹਾਵਲਪੁਰ ਦਾ। ਜੀ ਬਿਲਕੁਲ ਬਿਲਕੁਲ ਠੀਕ ਹੈ। ਭੈਣ ਭਰਾਵਾਂ ਚ ਸਭ ਤੋਂ ਨਿੱਕੇ ਸੀਗੇ ਜੀ। ਇਹ ਤਾਂ ਮੇਰਾ ਖਿਆਲ ਮੈਨੂੰ ਪੁੱਛਣਾ ਹੀ ਨਹੀਂ ਸੀਗਾ ਚਾਹੀਦਾ ਕਿ ਸ਼ਰਾਰਤੀ ਹੋਵੋਗੇ। ਇਹ ਸ਼ਰਾਰਤੀ ਸਨ ਕਿੰਨੇ ਸੀਗੇ? ਕਿਉਂਕਿ ਨਿੱਕਾ ਇੰਨਾ ਸ਼ਰਾਰਤੀ ਨਹੀਂ ਜੀ, ਮੈਂ ਇਹ ਸਮਝ ਲਓ ਕਿ ਡੈਡੀ ਜਦੋਂ ਆਉਂਦੇ ਸੀ ਨਾ, ਉਹਨਾਂ ਦਾ ਬਹੁਤ ਸਿੰਪਲ ਜਿਹਾ ਡਾਇਲੌਗ ਹੁੰਦਾ ਸੀ, ਕਹਿੰਦੇ ਸੀ ਆਪਣੀ ਮਰਜ਼ੀ ਨਾਲ ਸੋਟੀ ਤੋੜ ਲਿਆ, ਏਦਾਂ ਦੀ ਹੋਈ ਜਿਹੜੀ ਟੁੱਟੇ ਵੀ ਨਾ। ਹੁਣ ਉਹ ਬਹੁਤ ਮੁਸ਼ਕਿਲ ਹੁੰਦਾ ਸੀ ਕਿ ਤੁਸੀਂ ਏਦਾਂ ਦੀ ਸੋਟੀ ਤੋੜੋ ਜਿਹੜੀ ਟੁੱਟੇ ਵੀ ਨਾ। ਬਹੁਤ ਔਖਾ। ਹਾਏ 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 ਹਾਏ, ਇਹ ਤਾਂ ਅੰਦਾਜ਼ਾ ਲਾ ਲਓ ਕਾਰਨਾਮੇ ਮਾੜੇ ਮੋਟੇ ਨਹੀਂ, ਬੜੇ ਤਗੜੇ ਸਨ। ਅੱਛਾ ਜੀ ਬਿਲਕੁਲ। ਅੱਜ ਕੱਲ ਤੇ ਦੇਖੋ ਨਾ ਕੋਈ ਹੋ ਜਾਂਦੀ ਹੈ ਕਿ ਭਾਈ ਬੱਚੇ ਨੂੰ ਜਿਹੜਾ ADHD ਹੈ ਜਾਂ ਕੋਈ ਹੋਰ ਆ, ਉਹ ਸਾਡੇ ਟਾਈਮ ਤੇ ਇਹ ਹੁੰਦਾ ਸੀ ਬੱਚਾ ਜਿਹੜਾ ਹੈ
ਮੈਂ ਕਹਿੰਦੇ ਜਿਹੜੇ ਬਾਕੀ ਬਜ਼ੁਰਗ ਸਨ ਉਹ ਕਹਿੰਦੇ ਨਹੀਂ ਲਾ ਇਹਨੂੰ 2 ਹੋਰ, ਉਹ ਕੋਈ ਪੁਰਾਣੀ ਫਾਈਲ ਨਾਲ ਖੋਲ ਦਿੰਦੇ ਹੁੰਦੇ ਸੀ, ਨੇ ਉਸ ਟਾਈਮ ਇਹ ਕੀਤਾ, ਮੇਰੇ ਉਸ ਟਾਈਮ ਇਹ ਕੀਤਾ। ਡੈਡੀ ਜਿਹੜੇ ਲੈ ਗਏ ਮੈਨੂੰ ਸਕੂਲੇ ਜਾ ਕੇ, ਟੀਚਰ ਵੀ ਜਿਹੜੇ ਸੀਗੇ ਉਹ ਉਹਨਾਂ ਦੀ ਤਰ੍ਹਾਂ ਸਨ। ਉਹਨੇ ਕਿਹਾ ਇਹਦੀ ਹੱਡੀਆਂ ਮੇਰੀਆਂ ਤੇ ਮਾਸ ਤੇਰਾ, ਤੇ ਉਹਦੀ ਵਜ੍ਹਾ ਤੋਂ ਪੜ ਗਿਆ ਸੀ, ਟੂ ਬੀ ਓਨੈਸਟ। ਇਹ ਜੀ ਇੱਕ ਪੂਰੀ ਕਹਿ ਲਵੋ ਕਿ 90s 2000 ਤੋਂ ਪਹਿਲਾਂ ਦੀ ਜਨਰੇਸ਼ਨ ਹੈ ਜਿਹੜੀ ਉਹਨੂੰ ਇਹ ਗੱਲਾਂ ਸਮਝ ਆਉਂਦੀਆਂ ਨੇ। ਸ਼ਾਹ ਸਾਹਿਬ, ਬਹਾਵਲਪੁਰ ਦਾ ਜਨਮ, ਕੈਨੇਡਾ ਤੱਕ ਦਾ ਸਫ਼ਰ, ਅਮਰੀਕਾ ਦੇਸ਼ ਬਣਿਆ, ਕਿੱਦਾਂ ਜੀ? ਇਹਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਸ਼ੁਰੂ 'ਚ ਸਾਨੂੰ ਜਿਹੜੀ ਕਿਉਰਿਓਸਿਟੀ ਹੈ ਨਾ ਉਹ ਸ਼ੁਰੂ ਹੋ ਗਈ ਸ਼ੁਰੂ ਤੋਂ, ਕਿ ਭਾਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਕੀ ਆ। ਜਿਹੜੀ ਮੇਰੀ ਅੰਡਰਸਟੈਂਡਿੰਗ ਸੀਗੀ, ਸਭ ਤੋਂ ਜ਼ਿਆਦਾ ਇੰਪੋਰਟੈਂਟ ਥਿੰਗ ਜਿਹੜੀ ਹੈ ਨਾ, ਤੁਹਾਨੂੰ ਸੈਲਫ ਜਿਹੜੀ ਹੈ ਸੈਟੀਸਫੈਕਸ਼ਨ ਚਾਹੀਦੀ ਹੁੰਦੀ ਹੈ, ਕਿ ਤੁਸੀਂ ਜਿਹੜਾ ਵੀ ਕੰਮ ਕਰੋ ਐਟ ਮੋਸਟ ਕਰੋ। ਠੀਕ ਹੈ। ਫੋਰ ਐਗਜ਼ਾਮਪਲ, ਜੇ ਤੁਸੀਂ, ਮੈਂ ਜਦੋਂ ਸਟੂਡੈਂਟ ਸੀਗਾ ਕੈਨੇਡਾ 'ਚ, ਤੇ ਅਸੀਂ ਕਾਰ ਵਾਸ਼ 'ਚ ਆਫ ਕੋਰਸ ਜੁਆਇਨ ਕਰ ਲਿਆ। ਇਹ ਪਹਿਲੀ ਜੌਬ ਸੀ? ਨਹੀਂ, ਉਸ ਤੋਂ ਵੀ ਪਹਿਲਾਂ ਬਹੁਤ ਸੀਗਾ, ਵਾਟਰ ਫਿਲਟਰ ਵੀ ਵਿੱਚ ਕੈਨੇਡਾ 'ਚ ਸੀ। ਅੱਛਾ, ਇਹ ਮੈਂ ਤੁਹਾਨੂੰ ਮਤਲਬ ਇੱਕ ਪ੍ਰੋਫੈਸ਼ਨਲ ਗੱਲ ਕਰ ਰਿਹਾ। ਤੇ ਉਹਦੇ 'ਚ ਜਦੋਂ ਕਾਰ ਸਾਫ਼ ਕੀਤੀ ਤੇ ਜਿਹਨੇ ਮੇਰਾ ਸਮਝੋ ਕਾਰ ਸਾਫ਼ ਕਰਾਉਣ ਦਾ ਜਿਹੜਾ ਇੰਚਾਰਜ ਸੀਗਾ ਉਹ ਵੀ ਟੈਨਸ਼ਨ 'ਚ ਆ ਗਿਆ। ਉਹਦਾ ਰੀਜ਼ਨ ਇਹ ਆ ਕਿ ਜਿਹੜਾ ਕੰਮ ਕੀਤਾ ਉਹ ਦਿਲ ਨਾਲ ਕੀਤਾ। ਗੁੱਡ। ਤੇ ਉਹਨੇ ਕਿਹਾ ਭਾਈ ਜਿੱਦਾਂ ਦੀ ਤੂੰ ਕਾਰ ਸਾਫ਼ ਕੀਤੀ, ਏਦਾਂ ਦੀ ਕਾਰ ਤੇ ਕੋਈ ਸਾਫ਼ ਹੀ ਨਹੀਂ ਕਰਦਾ, ਤੇ ਟਾਈਮ ਵੀ ਤੂੰ ਬਹੁਤ ਘੱਟ ਲਾਇਆ, ਹੱਕ ਹਲਾਲ ਕਰਕੇ ਖਾਦੀ। ਵਾਹ ਜੀ। ਮੈਂ ਉਹਨੂੰ ਕਿਹਾ ਕਿ ਜਿਹੜਾ ਕੰਮ ਕਰਨਾ ਹੈ ਉਹਦਾ ਤੁਸੀਂ ਇੱਕ ਰੀਜ਼ਨ ਦੱਸੋ ਕਿ ਵਾਈ ਇਹ ਕੰਮ ਕਿਉਂ ਕਰ ਰਹੇ ਆ ਆਪਾਂ। ਉਹਦੀ ਕੋਈ ਰੀਜ਼ਨ ਹੋਣੀ ਚਾਹੀਦੀ ਨਾ, ਆਪਾਂ ਸਿਰਫ ਟਾਈਮ ਜ਼ਾਇਆ ਕਰਨ ਵਾਸਤੇ ਕਰ ਰਹੇ ਆ, ਜਾਂ ਵੀ ਆਰ ਵਨ ਆਫ ਦਾ ਐਵਰੇਜ ਜੋ। ਤੇ ਉਹਦੇ ਬਾਅਦ ਫਿਰ ਕਾਰਾਂ ਵੀ ਵੇਚੀਆਂ, ਕਾਰਪੋਰੇਟ 'ਚ ਵੀ ਗਏ, ਟਰੱਕ ਵੀ ਵੇਚੇ। ਮੈਂ ਅਗਰ ਤੁਹਾਨੂੰ ਇਹ ਪੁੱਛਾਂ ਕਿ ਤੁਸੀਂ ਕਿੰਨੇ ਕੰਮ ਕੀਤੇ, ਭਾਵੇਂ ਕਾਰੋਬਾਰ ਤੇ ਭਾਵੇਂ ਨੌਕਰੀਆਂ, ਜ਼ਰਾ ਉਂਗਲੀਆਂ ਤੇ ਗਿਣ ਕੇ ਦੱਸੋ। ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਜੀ। ਮੈਂ ਜਦੋਂ ਗੋਰੇ ਨਾਲ ਆਇਆ ਨਾ, ਤੇ ਗੋਰਾ ਕਹਿੰਦਾ ਕਿ ਯਾਰ ਅਸੀਂ ਫੁੱਟਬਾਲ ਖੇਡਣ ਚਲੀਏ। ਅਸੀਂ ਕਹਿੰਦੇ ਜੀ ਆ ਗਏ। ਉਹ ਕਹਿੰਦਾ ਸੀ ਯਾਰ ਤੁਸੀਂ ਫੁੱਟਬਾਲ ਵੀ ਖੇਡਦੇ ਹੋ? ਅੱਛਾ, ਹੋਰ ਕੀ ਖੇਡਦੇ ਹੋ? ਯਾਰ ਸੁਬਾਹ ਅਸੀਂ ਕ੍ਰਿਕਟ ਵੀ ਖੇਡਦੇ ਆ, ਯਾਰ ਅਸੀਂ ਫੀਲਡ ਹਾਕੀ ਵੀ ਖੇਲੀ ਆ। ਉਹਨਾਂ ਨੂੰ ਫੀਲਡ ਹਾਕੀ ਕਹਿੰਦੇ, ਅਸੀਂ ਹਾਕੀ ਕਹਿੰਦੇ ਆ। ਠੀਕ ਆ। ਚਿੜੀ ਛੱਕਾ ਵੀ ਖੇਡਿਆ, ਟੈਨਿਸ ਵੀ ਖੇਡੀ ਆ। ਠੀਕ ਹੈ ਜੀ। ਇਹ ਜਿਹੜੀ ਉਹ ਗੇਮਾਂ ਨੇ ਜਿਹੜੀਆਂ ਲੋਕਲ ਗੇਮਾਂ ਨੇ, ਪਰ ਉਹਦੇ ਬਾਅਦ ਤੁਹਾਨੂੰ ਪਤਾ ਹੈ ਬੰਟੇ ਵੀ ਖੇਡੇ, ਪਿੱਠੂ ਗਰਮ ਵੀ ਖੇਡਿਆ, ਗੁੱਲੀ ਡੰਡਾ ਵੀ ਖੇਡਿਆ, ਬਾਂਦਰ ਕਿੱਲਾ ਵੀ ਖੇਡਿਆ। ਬਾਂਦਰ ਕਿੱਲਾ ਤੇ ਮਾਸ਼ਾਅੱਲਾ ਉਹਦੇ ਵਿੱਚ ਬਹੁਤ ਜੁੱਤੀਆਂ ਖਾਦੀਆਂ। ਠੀਕ ਹੈ। ਪਿੱਠੂ ਗੋਲ ਗਰਮ ਵੀ ਖੇਡਿਆ, ਸਾਰੀਆਂ ਖੇਡਾਂ ਖੇਡੀਆਂ ਜੀ ਅਸੀਂ। ਉਹਦੀ ਰੀਜ਼ਨ ਇਹ ਸੀ ਸਾਡੇ ਕੋਲ ਆਈਪੈਡ ਨਹੀਂ ਸੀਗਾ, ਸਾਡੇ ਕੋਲ ਟਿਕਟੌਕ ਨਹੀਂ ਸੀਗਾ, ਸਾਡੇ ਕੋਲ ਇਹੀ ਹੁੰਦਾ ਸੀ ਦੁਪਹਿਰ 3 ਵਜ ਗਏ ਨੇ ਤੇ ਡੈਡੀ ਨੇ ਕਹਿਣਾ ਜਾਂ ਮੰਮੀ ਨੇ ਕਹਿਣਾ ਬੇਟਾ ਗਰਮੀ ਬਹੁਤ ਹੈ ਬਾਹਰ ਨਹੀਂ ਜਾਣਾ। ਅਸੀਂ ਕਹਿਣਾ ਸੀ ਯਾਰ ਉਹ ਸ਼ਤੂਤ ਦਾ ਜਿਹੜਾ ਦਰਖਤ ਆ ਨਾ, ਜਾਂ ਜਿਹੜਾ ਅੰਬ ਲੱਗੇ ਨੇ, ਉਹ ਕਿਸੇ ਨਾ ਕਿਸੇ ਦੇ ਤੇ ਨਸੀਬ 'ਚ ਹੈਗੇ, ਉਹ ਸਾਨੂੰ ਆਵਾਜ਼ਾਂ ਮਾਰਨ ਡੇ ਆ ਜੀ। ਐਗਜ਼ੈਕਟਲੀ। ਤੇ ਉਹ ਜਿਹੜੀ ਇੰਗਲਿਸ਼ ਕਹਿੰਦੇ ਗ੍ਰਿਟ ਦੀ ਜਿਹੜੀ ਮੈਂ ਇੱਕ ਮਹਜ਼ਬ ਡੈਫੀਨੇਸ਼ਨ ਹੈ ਤੇ ਇੱਕ ਨਾਨ ਮਹਜ਼ਬ ਡੈਫੀਨੇਸ਼ਨ ਹੈ। ਮਹਜ਼ਬ ਡੈਫੀਨੇਸ਼ਨ ਇਹ ਆ ਕਿ ਜਿਹੜਾ ਬੰਦਾ ਆਖਿਰ ਤੱਕ ਖੜਾ ਰਹਿੰਦਾ ਜੀ। ਉਹਦੀ ਨਾਨ ਮਹਜ਼ਬ ਡੈਫੀਨੇਸ਼ਨ ਹੈ ਜਿਹੜਾ ਸਭ ਤੋਂ ਜ਼ਿਆਦਾ ਚਪੇੜਾ ਬਰਦਾਸ਼ਤ ਕਰ ਲੈਂਦਾ। ਅਸੀਂ ਉਹ ਸੀਗੇ ਬੇਸਿਕਲੀ। ਅਸੀਂ ਇੰਟੈਲੈਕਚੁਅਲ ਵੀ ਨਹੀਂ ਸੀਗੇ, ਪੜ੍ਹਨ ਦਾ ਵੀ ਇੰਨਾ ਸ਼ੌਕ ਨਹੀਂ ਸੀਗਾ, ਬੀ ਆਨੈਸਟ। ਪਰ ਸਾਨੂੰ ਇਹ ਹੁੰਦਾ ਸੀ ਯਾਰ ਜਿਹੜਾ ਅਸੀਂ ਖੜ ਗਏ ਨਾ, ਹੁਣ ਸਾਨੂੰ ਕੋਈ ਢਾ ਨਹੀਂ ਸਕਦਾ। ਵਾਹ 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 ਵਾਹ। ਜਾਂ ਤੇ ਅਸੀਂ ਖੜ ਜਾਣਾ ਜਾਂ ਅਸੀਂ ਸਿੱਖ ਲੈਣਾ, ਹਾਰ ਨਹੀਂ ਮੰਨਣੀ। ਵਾਹ ਵਾਹ। ਉਹਦੀ ਵਜ੍ਹਾ ਤੋਂ ਮੱਲੀ ਸਾਹਿਬ ਜਿਹੜਾ ਵੀ ਕੰਮ ਕੀਤਾ ਉਹਦੀ ਰੂਟ ਤੇ ਗਿਆ, ਇਹ ਕੰਮ ਕਿਉਂ ਕਰਨਾ। ਜਿਵੇਂ ਫਾਰ ਐਗਜ਼ਾਮਪਲ ਇੱਕ ਵਾਰੀ ਕਿਧਰੇ ਖੜੇ ਸੀ, ਸ਼ੇਵ ਹੋ ਰਹੀ ਸੀ। ਅਸੀਂ ਕਹਿ ਰਹੇ ਸ਼ੇਵ ਤੇ ਬੜੀ ਚੰਗੀ ਚੀਜ਼ ਹੈ, ਉਸ ਤਰ੍ਹਾਂ ਬੜਾ ਸੋਹਣਾ ਲੱਗਦਾ। ਮੈਂ ਉਹਨੂੰ ਕਿਹਾ ਤੂੰ ਮੇਰੇ ਉਸਤਾਦ ਹੀ ਬਣ ਜਾ, ਮੈਨੂੰ ਸ਼ੇਵ ਕਰਨਾ ਸਿਖਾ ਦੇ। ਉਹਨੇ ਨਾਈ ਨੇ ਮੈਨੂੰ ਕਿਹਾ ਤੁਸੀਂ ਕੰਮ ਦੀ ਗੱਲ ਕਰੋ, ਤੁਸੀਂ ਕੀ ਸਾਨੂੰ ਮਤਲਬ ਟੈਨਸ਼ਨ ਦੇਣ ਆ ਗਏ ਹੋ। ਅਸੀਂ ਕਹਿੰਦੇ ਨਹੀਂ ਹੁਣ ਤੇ ਸ਼ੇਵ ਕਰਨੀ ਸਿੱਖਣੀ ਆ। ਉਸ ਤਰ੍ਹਾਂ ਲੈ ਕੇ ਸ਼ੁਰੂ ਹੋ ਗਏ ਜੀ। ਲਿਟਰਲੀ ਸ਼ੁਰੂ ਹੋ ਗਏ। ਤੇ ਕਿਤੇ ਤੇ ਸ਼ੁਰੂ ਹੋਏ ਨਾਈ ਦੇ ਉੱਤੇ ਉਹਨੇ ਪਾ ਲਿਆ। ਅੱਛਾ ਆ ਜਾ ਭਾਈ। ਸਭ ਤੋਂ ਪਹਿਲਾਂ ਘਬਰਾਇਆ ਤੇ ਹੋਣਾ ਗਰੀਬ ਕਿਸ ਤਰ੍ਹਾਂ ਦਾ, ਹੁਣ ਪਰ ਤੂੰ ਵੇਖੋ ਕਿਹੋ ਜਿਹਾ ਕਰਦੇ। ਸਭ ਤੋਂ ਪਹਿਲਾਂ ਤਾਂ ਨਾਈ ਨੂੰ ਪਾ ਲਿਆ। ਅੱਛਾ। ਤੇ ਮਤਲਬ ਕਹਿਣ ਦਾ ਮਕਸਦ ਹੈ ਕਿ ਤੁਸੀਂ ਜਿਹੜਾ ਵੀ ਕੰਮ ਕਰੋ ਇਸ ਤਰ੍ਹਾਂ ਕਰੋ ਕਿ ਉਹ ਦੁਨੀਆ ਯਾਦ ਰੱਖੇ, ਉਹਦਾ ਹੱਕ ਅਦਾ ਕਰੋ। ਬਿਲਕੁਲ ਠੀਕ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਸਈਦ ਸਾਹਿਬ ਦੀ ਗੱਲ ਚੋਂ ਮੈਨੂੰ ਲੱਗੀ ਕਿ ਕੋਈ ਕੰਮ ਨਿੱਕਾ ਵੱਡਾ ਨਹੀਂ ਹੁੰਦਾ। ਸਾਡੇ ਸਮਾਜ ਦੇ ਵਿੱਚ ਅੱਜ ਵੀ ਕਿਹਾ ਜਾਂਦਾ ਹੈ ਨਾਈ ਇਹ ਕਮੀ ਹੈ। ਕੋਈ ਕੰਮ ਕਮੀ ਦੇ ਨਾਲ ਆ। ਸੋ ਕਮੀ ਬਣ ਕੇ ਕੰਮ ਸਿੱਖੋ, ਫਿਰ ਉਹਦੇ ਮਾਹਿਰ ਬਣੋਗੇ।
ਸ਼ਾਹ ਸਾਹਿਬ ਐਕਚੁਅਲ ਜਿਹਨੂੰ ਕਹਿੰਦੇ ਨਾ ਕਿ ਇੱਕ ਤਾਂ ਫਿਕਰ ਪੈ ਜਾਂਦੀ ਨਾ, ਤੁਹਾਡਾ ਜਿਹੜਾ ਦੌਰ ਹੋਏਗਾ ਉਦੋਂ 10ਵੀਂ ਤੋਂ ਬਾਅਦ ਹੀ ਪੈ ਜਾਂਦੀ ਹੋਏਗੀ। ਹੁਣ ਜ਼ਰਾ ਮਾਪੇ 12ਵੀਂ 14ਵੀਂ ਤੱਕ ਕਰਦੇ ਨੇ ਕਿ ਕੁਝ ਪੜ੍ਹ ਲਾ ਫਿਰ ਅੱਗੇ ਤੂੰ ਕੁਝ ਕਰਨਾ ਹੈ। ਤੁਹਾਡੇ ਜ਼ਿੰਦਗੀ 'ਚ ਜਦੋਂ ਫਿਕਰ ਨੇ ਪਿੱਛਾ ਕੀਤਾ ਔਰ ਤੁਸੀਂ ਇਸ ਫਿਕਰ ਤੋਂ ਛੁਟਕਾਰੇ ਵਾਸਤੇ ਪਹਿਲਾ ਪੈਰ ਚੁੱਕਿਆ ਕਿ ਹੁਣ ਮੈਂ ਕੁਝ ਕਰਨਾ ਹੈ, ਯਾਦ ਪੈਂਦਾ ਕਿਹੜਾ ਕੰਮ ਸੀ? ਮਲਿਕ ਸਾਹਿਬ ਮੈਂ ਤੁਹਾਨੂੰ ਸਹੀ ਦੱਸਾਂ, ਅੱਬਾ ਜੀ ਜੁੱਤੀਆਂ ਨਾ ਪੈਂਦੀਆਂ ਨਾ, ਅਸੀਂ ਕੁਝ ਨਹੀਂ ਕਰਨਾ ਸੀ। ਅਸੀਂ ਡਾਕੂ ਹੋਣਾ ਸੀ, ਚੋਰ ਹੋਣਾ ਸੀ। ਉਹਨਾਂ ਜੁੱਤੀਆਂ ਦੇ ਮੈਂ ਤਾਂ ਝੂਠ ਨਹੀਂ ਬੋਲਦਾ, ਮੈਟ੍ਰਿਕ ਤੀਕਰ ਉਹ ਦਾਇਰੇ ਦਾ ਮਸਲਾ ਸੀਗਾ, ਉਹ ਅੱਜ ਤੱਕ ਸਮਝ ਨਹੀਂ ਆਇਆ। ਮੈਂ ਤਾਂ ਝੂਠ ਨਹੀਂ ਬੋਲ ਰਿਹਾ। ਵਾਹ। ਡੈਰੀਵੇਟਿਵ ਹੁੰਦੇ ਸੀ ਜਦੋਂ 12ਵੀਂ ਜਮਾਤ ਕੀਤੀ, ਉਹ ਕਹਿੰਦੇ ਜੀ ਡੈਰੀਵੇਟਿਵ ਹੁੰਦੇ ਨੇ। ਉਹ ਡੈਰੀਵੇਟਿਵ ਮੈਨੂੰ ਕੁਝ ਸਮਝ ਨਹੀਂ ਆਇਆ। ਯਾਨੀ ਇੱਕ ਟਾਈਮ ਉਹ ਵੀ ਆ ਗਿਆ ਕਿ ਮਾਸਟਰ ਮੈਨੂੰ ਜਿਹੜਾ ਟੀਚਰ ਸੀਗਾ ਉਹ ਕਹਿੰਦਾ ਯਾਰ ਤੁਸੀਂ ਘਰ ਰਹਿ ਜਾਇਆ ਕਰੋ, ਤੁਸੀਂ ਕਿਉਂ ਆਉਂਦੇ ਹੋ, ਬਾਕੀਆਂ ਨੂੰ ਵੀ ਖਰਾਬ ਕਰਦੇ ਹੋ। ਆਏ ਹਾਏ ਆਏ ਹਾਏ। ਪਰ ਜਦੋਂ ਮੈਂ MBA ਚ ਆਇਆ ਨਾ, ਐਵਰੀਥਿੰਗ ਸਟਾਰਟ ਮੇਕਿੰਗ ਸੈਂਸ। ਵਾਹ। ਮਤਲਬ MBA ਚ ਜਿਹੜੀ ਬਿਜ਼ਨਸ ਐਪਲੀਕੇਸ਼ਨ ਹੋਈ ਨਾ ਕਿ ਭਾਈ ਇਹ ਡੈਰੀਵੇਟਿਵ ਹੁੰਦੇ ਕੀ ਨੇ, ਇਹ ਸੈਗਮੈਂਟ ਕਿੱਦਾਂ ਲੱਭਿਆ ਜਾਂਦਾ ਹੈ, ਇਹ ਕਿਹਨੂੰ ਮਾਰਕੀਟ ਕਰਨਾ ਹੈ, ਤੇ 1+1 2 ਕਿਉਂ ਹੁੰਦਾ ਹੈ। ਇਹਨੂੰ ਆਰਟ ਨਹੀਂ ਕਹੀਦਾ, ਇਹਨੂੰ ਸਾਇੰਸ ਕਹੀਦਾ। ਤੇ ਆਪਣੇ ਆਪ ਹੀ ਕੋਈ ਇਸ ਤਰ੍ਹਾਂ ਫੀਲ ਹੋਇਆ ਕਿ ਯਾਰ ਇਹ ਤੇ ਉਹੀ ਚੀਜ਼ ਹੈ ਜਿਹੜੀ ਸੀ ਲੱਭਦੇ ਸੀ। ਇੱਕ ਵਾਰੀ ਮਜ਼ਾਕ ਕਰਦਾ ਮੈਂ, ਪਰ ਇੱਕ ਰੀਅਲ ਗੱਲ ਆ, ਮੇਰੇ ਇੱਕ ਸਬਜੈਕਟ 'ਚ ਨੰਬਰ ਘੱਟ ਆ ਗਏ। ਅੱਛਾ। MBA 'ਚ। ਠੀਕ ਹੈ। ਆਏ ਨਹੀਂ, ਆਉਣ ਵਾਲੇ ਸੀ। ਮੈਨੂੰ ਫੀਲ ਹੋ ਗਿਆ। ਮੈਂ ਟੀਚਰ ਨੂੰ ਕਿਹਾ ਮੱਛੀ ਫੜਨ ਚਲੀਏ। ਅੱਛਾ। ਮੱਛੀ ਫੜਨ ਚਲੀਏ। ਉਹਨੇ ਕਿਹਾ ਚੱਲਦੇ ਹਾਂ। ਮੱਛੀ ਅਸੀਂ ਨਾਲ ਲੈ ਗਏ। ਅੱਛਾ। ਫੜੀ ਤੇ ਜਾਣਾ ਹੀ ਨਹੀਂ ਸੀ, ਉਹਨੂੰ ਮੱਛੀ ਲਾ ਦਿੱਤੀ। ਅੱਛਾ। ਉਹਨੂੰ ਕਿਹਾ ਸਰ ਤੁਹਾਨੂੰ ਪਤਾ ਮੱਛੀ ਤੇ ਫੜੀ ਨਹੀਂ ਗਈ ਸੀ, ਅਸੀਂ ਨਾਲ ਲੈ ਕੇ ਆਏ ਸੀ ਜਸਟ ਇਨ ਕੇਸ। ਤੇ ਉਹ ਕਹਿੰਦਾ ਨੰਬਰ ਤੇ ਤੇਰੇ ਨਹੀਂ ਲਾਵਾਂਗਾ, ਪਰ ਇਹ ਗੱਲ ਠੀਕ ਹੈ, ਯੂ ਆਰ ਅ ਬਿਜ਼ਨਸਮੈਨ। ਅੱਛਾ, ਇਹ ਉਹਨਾਂ ਨੇ ਮੰਨ ਲਿਆ। ਵਾਹ। ਟੀਚਰ ਨੇ ਕਿਹਾ ਕਿ ਮੈਂ ਨੰਬਰ ਤੇ ਤੇਰੇ ਨਹੀਂ ਲਾਣਾ, ਪਰ ਤੂੰ ਟਰਾਈ ਕੀਤੀ ਆ, ਯੂ ਆਰ ਅ ਬਿਜ਼ਨਸਮੈਨ। ਉਹਦੀ ਗੱਲ ਅੱਜ ਤੱਕ ਮੈਨੂੰ ਨਹੀਂ ਭੁੱਲਦੀ। ਦੇਖੋ ਤੁਸੀਂ ਟਰਾਈ ਕਰਨੀ ਆ, ਇਹ ਨਹੀਂ ਕਿ ਤੁਸੀਂ ਹਰ ਵਾਰੀ ਜਿਹੜੀ ਟਰਾਈ ਆ ਉਹ ਕਾਮਯਾਬ ਹੋਣੀ ਆ। ਤੁਸੀਂ ਇਹਨੂੰ ਕਹਿੰਦੇ ਟੈਸਟ ਐਂਡ ਟਰਾਇਲ। ਅਸੀਂ ਟੈਸਟ ਐਂਡ ਟਰਾਇਲ ਕਰਕੇ ਇੱਧਰ ਤੱਕ ਪਹੁੰਚੇ ਆ। ਵਾਹ। ਉਹਦੇ ਵਿੱਚ ਮਾੜੇ ਬੰਦੇ ਵੀ ਮਿਲੇ, ਚੰਗੇ ਬੰਦੇ ਵੀ ਮਿਲੇ, ਐਪਰੀਸ਼ੀਏਟ ਕਰਨ ਵਾਲੇ ਵੀ ਮਿਲੇ, ਉਹ ਵੀ ਮਿਲੇ ਜਿਹੜੇ ਸਾਡੇ ਮਜ਼ਾਕ ਉਡਾਉਂਦੇ ਸੀ। ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂਗਾ ਜਿਹੜੀ ਮੇਰੀ ਲਾਈਫ 'ਚ ਜਿਹੜੀ ਇੱਕ ਬਹੁਤ ਟਰਨਿੰਗ ਪੁਆਇੰਟ ਸੀਗਾ ਜੀ, ਜਿਹੜੀ ਜੌਬ ਕੀਤੀ ਨਾ, ਉਹਦੇ 'ਚ ਇੱਕ ਬੰਦਾ ਜ਼ਰੂਰ ਹੁੰਦਾ ਸੀ, ਕਹਿੰਦਾ ਸੀ ਮੈਂ 30 ਸਾਲ ਤੋਂ ਇਹੀ ਜੌਬ ਕਰ ਰਿਹਾ, ਟੈਕਸੀ ਚਲਾਈ। ਉਹ ਕਹਿੰਦਾ ਯਾਰ ਮੈਂ 30 ਸਾਲ ਤੋਂ ਟੈਕਸੀ ਚਲਾ ਰਿਹਾ। ਮੈਂ ਕਹਿੰਦਾ ਸੀ 30 ਸਾਲ ਤੋਂ ਟੈਕਸੀ ਚਲਾ ਰਿਹਾ, ਮੈਂ ਤਾਂ 3 ਸਾਲ ਦੇ ਅੰਦਰ 12 ਡਿਫਰੈਂਟ ਬਿਜ਼ਨੈਸ ਸ਼ੁਰੂ ਕਰ ਲਏ, ਤੇ ਜਿਹਦੇ 'ਚ ਮੇਰਾ ਖਿਆਲ 11 ਬੰਦ ਵੀ ਹੋ ਗਏ। ਇਹ ਕੀ ਚੱਕਰ ਆ? ਫਿਰ ਅਗਲੇ ਲੈਵਲ ਤੇ ਆਏ, ਸੇਲਮੈਨ ਬਣ ਗਏ, ਫਿਰ ਅਗਲੇ ਲੈਵਲ ਤੇ ਆਏ, ਮੈਨੇਜਰ ਬਣ ਗਏ, ਕਾਰਪੋਰੇਟ 'ਚ ਆ ਗਏ, ਪਰ ਨਾਲ ਆਪਣਾ ਬਿਜ਼ਨਸ ਜ਼ਰੂਰ ਕੀਤਾ। ਗੁੱਡ। ਕਿਸੇ ਨੇ ਕਿਹਾ ਜੀ ਮੁੰਦਰੀਆਂ ਜਿਹੜੀਆਂ ਨੇ ਉਹ ਚੰਗੀਆਂ ਹੁੰਦੀਆਂ ਨੇ, ਉਹਦੇ ਤੇ ਸਿਲਵਰ ਦਾ ਪਾਣੀ ਤੇ ਸੋਨੇ ਦਾ ਪਾਣੀ ਚੜਾ ਕੇ ਉਹ ਵੇਚਣ ਸ਼ੁਰੂ ਕਰ ਦਿੱਤੇ ਈਬੇ ਤੇ। ਉਸ ਜ਼ਮਾਨੇ ਵਿੱਚ ਈਬੇ ਚੱਲਦੀ ਸੀ। ਅੱਛਾ। ਉਹਦੇ ਬਾਅਦ ਕਿਸੇ ਨੇ ਕਿਹਾ ਜੀ ਸਿਆਲਕੋਟ ਤੋਂ ਲੈਦਰ ਦੀ ਜੈਕਟਾਂ ਚੰਗੀਆਂ ਮਿਲਦੀਆਂ, ਸਿਆਲਕੋਟ ਤੋਂ ਜੈਕਟਾਂ ਮੰਗਾ ਲੀਆਂ। ਇਹ ਹੋਰ ਗੱਲ ਹੈ, ਜਦੋਂ ਜੈਕਟਾਂ ਆਈਆਂ ਵੇਚਣਗੇ, ਉਹ ਕਹਿੰਦੇ ਯਾਰ ਇਹ ਤੋਂ ਸਸਤੀ ਦੀ ਜੈਕਟ ਸਾਡੇ ਕੋਲ ਪਈ ਆ। ਚਲੋ ਉਹ ਵੀ ਲਰਨਿੰਗ ਹੋ ਗਈ। ਠੀਕ ਹੈ। ਉਹਦੇ ਬਾਅਦ ਟੈਕਸਟਾਈਲ 'ਚ ਆ ਗਏ, ਯਾਰ ਟੈਕਸਟਾਈਲ ਇੰਪੋਰਟ ਕਰੀਏ। ਉਹਦੇ 'ਚ ਵੀ ਪਤਾ ਲੱਗਿਆ ਟੈਕਸਟਾਈਲ ਇੰਪੋਰਟ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਜੀ। ਪਰ ਨੌਕਰੀ ਦੇ ਨਾਲ ਨਾਲ ਬਿਜ਼ਨਸ ਦੀ ਪੂਰੀ ਟਰਾਈ ਕੀਤੀ। ਠੀਕ ਹੈ। ਫਿਰ ਜਦੋਂ ਲਿਮੋ 'ਚ ਆ ਗਏ, ਟੈਕਸੀਆਂ 'ਚ ਆ ਗਏ, ਉਹਦੇ 'ਚ ਥੋੜੀ ਜਿਹੀ ਇਨਕਮ ਵੀ ਆਣੀ ਸ਼ੁਰੂ ਹੋ ਗਈ। ਫਿਰ ਜਿਹੜਾ ਨਾ ਬੰਦੇ ਦਾ ਜਦੋਂ ਇਨਕਮ ਆਂਦੀ ਨਾ, ਫਿਰ ਬੰਦੇ ਦਾ ਫੋਕਸ ਚੇਂਜ ਹੋ ਜਾਂਦਾ। ਫਿਰ ਉਹਨੂੰ ਅਸੀਂ ਫੋਕਸ ਕੀਤਾ। ਬਿਲਕੁਲ ਠੀਕ ਹੈ। ਫਿਰ ਟਰੱਕਿੰਗ 'ਚ ਆ ਗਏ, ਬੱਸਾਂ 'ਚ ਆ ਗਏ। ਫਿਰ ਉਹਦੇ 'ਚ ਜਿਹੜੀ ਮੈਨੂੰ ਜੀ ਟਰੱਕਿੰਗ 'ਚ ਜਿਹੜੀ ਸਭ ਤੋਂ ਵਧੀਆ ਚੀਜ਼ ਲੱਗੀ ਨਾ, ਚੱਕ ਪੱਖ ਨਹੀਂ ਹੈਗੀ। ਅੱਛਾ। ਇਹ ਨਹੀਂ ਹੈਗਾ ਕਿ ਤੁਸੀਂ ਕਿਸੇ 10 ਚੀਜ਼ਾਂ ਤੇ ਡਿਪੈਂਡ ਕਰ ਰਹੇ ਹੋ। ਤੁਹਾਡੀ ਗੱਲ ਬੜੀ ਅਜੀਬ ਜੀ ਲੱਗੀ ਮੈਨੂੰ, ਤਾਂ ਟਰੱਕਿੰਗ ਦੇ ਰੋਲੇ ਮੁੱਕਦੇ ਨਹੀਂਗੇ ਨਜ਼ਰ ਆਉਂਦੇ। ਤੁਸੀਂ ਕਹਿੰਦੇ ਜੀ ਕਿ ਇਹਦੇ 'ਚ ਨਹੀਂ ਹੈ। ਮਸੂਦ ਭਾਈ ਜਦੋਂ ਪ੍ਰੋਬਲਮ ਹੁੰਦੀ ਸੀ ਨਾ ਕਿ ਟ੍ਰੈਫਿਕ ਲੱਗੀ ਹੁੰਦੀ ਸੀ, ਕਸਟਮਰ ਬੈਠਾ ਹੁੰਦਾ ਸੀ, ਉਹ ਕਹਿੰਦਾ ਸੀ ਯਾਰ ਟੈਕਸੀ 'ਚ ਬਹਿ ਕੇ ਜਾਂ ਲਿਮੋ 'ਚ ਬਹਿ ਕੇ ਯਾਰ ਮੇਰੀ ਜਹਾਜ਼ ਉੱਡ ਜਾਣਾ। ਤੇ ਸਮਝ ਨਹੀਂ ਆਉਂਦਾ ਸੀ ਹਵਾ 'ਚ ਉਡਾ ਕੇ ਚੱਲ ਜਾਈਏ ਜਾਂ ਮਤਲਬ ਪ੍ਰੈਸ਼ਰ। ਬਿਲਕੁਲ ਠੀਕ ਹੈ। ਕਈ ਵਾਰੀ ਵੈਦਰ ਖਰਾਬ ਹੁੰਦਾ ਸੀ, ਕਈ ਵਾਰੀ ਕਸਟਮਰ ਨੇ ਪਾਰਟੀ ਕਰ ਲੈਣੀ, ਉਹਨੇ ਪੀ ਲੈਣਾ, ਉਹ ਸਾਡਾ ਦਿਨ ਖਰਾਬ ਹੋ ਜਾਣਾ, ਉਹਦੀ ਵਜ੍ਹਾ ਤੋਂ ਅਗਲਾ ਕਸਟਮਰ ਲੇਟ ਹੋ ਜਾਣਾ। ਯਾਨੀ ਤੁਸੀਂ ਆਪਣੀ ਜੌਬ ਦੀ ਵੈਲਿਊ ਨਹੀਂ ਹੁੰਦੀ ਸੀ, ਤੁਹਾਡੇ ਤੇ ਕਸਟਮਰ ਦੇ ਮੂਡ ਦੀ ਵੈਲਿਊ ਹੁੰਦੀ ਸੀ। ਬਿਲਕੁਲ ਠੀਕ ਹੈ। ਗੁੰਝਲਾਂ ਤੇ ਫਿਰ ਹੋਈਆਂ ਨਾ,
ਟਰੱਕਿੰਗ 'ਚ ਇਹ ਬਹੁਤ ਵਧੀਆ ਚੀਜ਼ ਹੈ ਕਿ ਤੁਸੀਂ ਆਪਣੇ ਬਿਜ਼ਨਸ ਦੇ ਆਪ ਇੰਚਾਰਜ ਹੋ। ਬਿਲਕੁਲ ਠੀਕ ਹੈ। ਵੱਧ ਤੋਂ ਵੱਧ ਲੇਟ ਹੋ ਜਾਓਗੇ ਡਿਊ ਟੂ ਐਨੀ ਰੀਜ਼ਨ, ਇੱਕ ਤੇ ਤੁਹਾਨੂੰ ਕੋਈ ਫੋਰਸ ਨਹੀਂ ਕਰ ਸਕਦਾ, ਠੀਕ ਹੈ। ਦੂਸਰਾ ਜੇ ਲੇਟ ਹੋ ਗਏ ਤਾਂ ਵੱਧ ਤੋਂ ਵੱਧ ਤੁਹਾਨੂੰ ਪਲੇਟੀ ਲਾ ਦਾਂਗੇ $100 ਦੀ, $150 ਦੀ, ਇਹ ਤੋਂ ਜ਼ਿਆਦਾ ਤੁਹਾਡਾ ਕੋਈ ਨੁਕਸਾਨ ਨਹੀਂ ਹੈ। ਠੀਕ ਹੈ, ਠੀਕ ਹੈ। ਦੂਸਰੀ ਚੀਜ਼ ਜਿਹੜੀ ਟਰੱਕਿੰਗ 'ਚ ਆ, ਜਿਹੜੀ ਮੈਨੂੰ ਬਹੁਤ ਵਧੀਆ ਲੱਗੀ, ਇਹਦੇ 'ਚ ਜਿੰਨੇ ਵੀ ਲੋਕ ਲੱਗੇ ਨੇ ਸਾਰੇ ਪਰਿਵਾਰ ਵਾਲੇ ਨੇ। ਠੀਕ ਹੈ, ਪਰਿਵਾਰਕ ਨੇ। ਇਹਦੇ 'ਚ ਫੈਮਿਲੀ ਲੋਕ ਨੇ। ਠੀਕ ਹੈ। ਤੇ ਉਹ ਫੈਮਲੀਆਂ ਨਾਲ ਜਦੋਂ ਬਿਜ਼ਨਸ ਕਰ ਰਹੇ ਨੇ ਤੇ ਉਹਨਾਂ ਦਾ ਜਿਹੜਾ ਇਹ ਸਮਝੋ ਕਿ ਐਟੀਟਿਊਡ ਆ ਜੀ, ਉਹ ਦੂਜੇ ਬੰਦੇ ਵਾਸਤੇ ਬਹੁਤ ਪੋਜ਼ਿਟਿਵ ਹੈਗਾ। ਠੀਕ ਹੈ, ਠੀਕ ਹੈ। ਕਿਸੇ ਵੀ ਹੋਰ ਬਿਜ਼ਨਸ 'ਚ ਜਾਓ, ਉਹ ਬੇਸਿਕਲੀ ਤੁਸੀਂ ਆਪਣੇ ਆਪ ਨੂੰ ਤੇ ਬਚਾਉਣ ਦੀ ਕੋਸ਼ਿਸ਼ ਕਰਦੇ ਹੋ, ਨਾਲ ਨਾਲ ਤੁਸੀਂ ਇਹ ਵੀ ਦੇਖਦੇ ਯਾਰ ਮੇਰੇ ਬਿਜ਼ਨਸ 'ਚ ਹੋਰ ਕਿਹੜਾ ਕੰਪੀਟੀਸ਼ਨ ਹੈ ਜਿਹੜਾ ਮੈਨੂੰ ਡਾਊਨ ਕਰਨ ਦੇ ਚੱਕਰ 'ਚ ਆ। ਟਰੱਕਿੰਗ 'ਚ ਤੁਹਾਨੂੰ ਕੋਈ ਕੰਪੀਟੀਸ਼ਨ ਡਾਊਨ ਕਰਨ ਦੇ ਚੱਕਰ 'ਚ ਨਹੀਂ ਹੈਗਾ, ਤੁਹਾਡਾ ਕੰਪੀਟੀਸ਼ਨ ਵੀ ਤੁਹਾਨੂੰ ਪ੍ਰਮੋਟ ਕਰਦਾ ਹੈ ਕਿ ਹੋਰ ਦੌੜ ਲਾਓ, ਹੋਰ ਦੌੜ ਲਾਓ, ਹੋਰ ਦੌੜ ਲਾਓ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, ਮੈਨੂੰ ਇਹ ਦੱਸੋ ਸੈਯਦ ਸਾਹਿਬ, USA ਟਰੱਕ ਸੇਲਸ ਅੱਜ ਟਰੱਕਿੰਗ ਬਿਜ਼ਨਸ ਦਾ ਇੱਕ ਬਹੁਤ ਵੱਡਾ ਨਾਂ ਹੈ। ਸੋ ਇਹ ਨਾਂ ਕੋਈ ਬਹੁਤਾ ਪੁਰਾਣਾ ਨਹੀਂ ਹੈ। ਇਹਦੇ ਮੇਰਾ ਖਿਆਲ ਹੈ ਕਿ 5 ਸਾਲ ਅਗਰ ਕਹੀਏ ਨਾ ਕਿ ਪੰਸੇਰਾ ਵੀ ਨਹੀਂ ਗਾ ਹੈ। ਇੱਥੇ ਤੱਕ ਅਪੜਨ ਦੇ ਵਿੱਚ ਜਿੰਨੀਆਂ ਤੁਸੀਂ ਤਜਰਬੇ ਔਰ ਸਭ ਕੁਝ ਔਰ ਕੋਸ਼ਿਸ਼ਾਂ ਦਸੀਆਂ, ਇਹ ਇੱਕ ਮੱਕੜੀ ਤਰ੍ਹਾਂ ਆ ਕਿ ਬਸ ਚੜਨ ਦਾ ਯਤਨ ਹੁੰਦਾ ਰਿਹਾ। ਭਾਵੇਂ ਉਹ ਟੈਕਸਟਾਈਲ ਆ, ਭਾਵੇਂ ਉਹ ਜੈਕਟਾਂ ਸਿਆਲਕੋਟ ਵਾਲੀਆਂ, ਹਰ ਵਾਰੀ ਮੱਕੜੀ ਡਿੱਗਦੀ ਰਹੀ ਪਰ ਉਹ ਤੁਰਦੀ ਰਹੀ ਔਰ ਬਿਲ ਆਖਰ ਉਹ ਜਾ ਕੇ ਜਾਲਾ ਤਣਨ 'ਚ ਕਾਮਯਾਬ ਰਹੀ। ਔਰ ਉਹ ਜਾਨਦਾਰ ਜਿਹੜਾ ਜਾਲਾ ਸੀਗਾ ਉਹ ਹੈ USA ਟਰੱਕ ਸੇਲਸ। ਇਸ ਅੰਪਾਇਰ ਤੱਕ ਅਪੜਨ ਦੀ ਕਹਾਣੀ ਪੁੱਛੋ, ਕਿੱਦਾਂ ਸ਼ੁਰੂਆਤ ਕੀਤੀ ਔਰ ਅੱਜ ਜਿੱਥੇ ਖੜੇ ਜੇ ਇਹਦੀ ਵਜ੍ਹਾ। ਦੇਖੋ ਜੀ, 2-3 ਚੀਜ਼ਾਂ ਮੈਂ ਲਰਨਿੰਗ ਕਰਦਾ ਰਹਿੰਦਾ, ਹਰ ਵੇਲੇ ਲਰਨਿੰਗ ਕਰਦਾ ਰਹਿੰਦਾ, ਕੰਨ ਖੁੱਲੇ ਰੱਖਦਾ। ਇੱਕ ਚੀਜ਼ ਗੋਰੇ ਦੀ ਮੈਨੂੰ ਬੜੀ ਅੱਛੀ ਲੱਗੀ, ਉਹਨੇ ਕਿਹਾ ਜੀ the person who said money cannot buy happiness is wrong. Again, ਸਭ ਤੋਂ ਪਹਿਲਾਂ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਨੇ, ਪੈਸੇ ਨਾਲ ਹੈਪੀਨੈਸ ਆ ਜਾਂਦੀ ਹੈ। ਅੱਛਾ, ਸਾਡੇ ਮਾਸ਼ਰੇ 'ਚ ਸਾਨੂੰ ਇਹ ਸਿਖਾਇਆ ਗਿਆ ਕਿ ਮਨੀ ਕੈਨਟ ਬਾਈ ਹੈਪੀਨੈਸ। ਐਗਜ਼ੈਕਟਲੀ, ਟੋਟਲੀ ਉਹਦੇ ਕਹਿ ਲੋ ਕਿ ਆਪੋਜ਼ਿਟ ਜਾਂ ਉਹਦੇ। ਮੈਂ ਸਿੱਖਿਆ ਇਸ ਗੋਰੇ ਦੇ ਲਰਨਿੰਗ ਇਹ ਹੋਈ ਕਿ ਮਨੀ ਕੈਨ ਬਾਈ ਹੈਪੀਨੈਸ। ਜੇ ਤੁਹਾਡੇ ਕੋਲ ਪੈਸੇ ਹੋਣਗੇ ਨਾ, ਤੁਸੀਂ ਆਪਣੇ ਬੱਚਿਆਂ ਵਾਸਤੇ ਦਵਾਈ ਲੈ ਸਕਦੇ ਹੋ, ਆਪਣੇ ਪੇਰੈਂਟਸ ਵਾਸਤੇ ਵਧੀਆ ਜਿਹੀ ਗੱਡੀ ਲੈ ਸਕਦੇ ਹੋ, ਆਪਣੇ ਫੈਮਿਲੀ ਵਾਸਤੇ ਘਰ ਲੈ ਸਕਦੇ ਹੋ, ਪਰ ਇਹਦੇ 'ਚ ਮਿਹਨਤ ਤੁਸੀਂ ਕਰਨੀ ਆ। ਤੁਸੀਂ ਇਹ ਨਹੀਂ ਕਰ ਸਕਦੇ ਕਿ ਮੈਂ ਮੁਹੱਬਤ ਦੇ ਦਾਂ ਆਪਣੇ ਬੱਚੇ ਨੂੰ, ਆਪਣੀ ਫੈਮਿਲੀ ਨੂੰ, ਆਪਣੇ ਪੇਰੈਂਟਸ ਨੂੰ, ਆਪਣੇ ਭੈਣ ਭਰਾਵਾਂ ਨੂੰ, ਤੇ ਮੁਹੱਬਤ ਨਾਲ ਬਿੱਲ ਪੇ ਹੋ ਜਾਣੇ। ਮੁਹੱਬਤ ਨਾਲ ਬਿੱਲ ਪੇ ਨਹੀਂ ਹੁੰਦੇ। ਬਿੱਲ ਪੇ ਹੋਣ ਵਾਸਤੇ ਪੈਸੇ ਚਾਹੀਦੇ, ਹੱਡ ਖੋਰਨੇ ਪੈਣੇ ਨੇ। ਦੂਸਰੀ ਚੀਜ਼ ਜਿਹੜੀ ਮੇਰੀ ਅੱਖਾਂ ਖੋਲ ਗਈ, ਉਹਨੇ ਕਿਹਾ ਜੀ ਗੋਰੇ ਨੇ ਕਿ ਤੁਹਾਨੂੰ ਪਤਾ ਕਿੱਧਰ ਸਭ ਤੋਂ ਜ਼ਿਆਦਾ ਟੈਲੈਂਟ ਆ, ਕਿਹੜੇ ਮੁਲਕ 'ਚ, ਕਿਹੜੇ ਕਮਿਊਨਿਟੀ 'ਚ, ਕਿਹੜੇ ਰੀਜਨ 'ਚ। ਮੈਂ ਤੇ ਮੇਰੇ ਨਾਲ ਕੋਈ ਹੋਰ ਵੀ ਸੀਗੇ ਲਰਨਿੰਗ ਕਰ ਰਹੇ, ਅਸੀਂ ਬਹੁਤ ਸਾਰੇ ਆਨਸਰ ਕੀਤੇ। ਮੈਂ ਤੁਹਾਨੂੰ ਪੁੱਛਦਾ, ਤੁਹਾਨੂੰ ਪਤਾ ਟੈਲੈਂਟ ਸਭ ਤੋਂ ਜ਼ਿਆਦਾ ਕਿੱਧਰ ਆ? ਜੀ ਮੈਂ ਤਾਂ ਕਹਾਂਗਾ ਮੇਰੇ ਸਾਹਮਣੇ ਬੈਠਾ। ਅਸੀਂ ਵੀ ਉਹੀ ਕਿਹਾ ਜੀ, ਚਾਈਨਾ 'ਚ ਹੈਗਾ, ਇੰਡੀਆ 'ਚ ਹੈਗਾ, ਪੰਜਾਬੀਆਂ 'ਚ ਹੈਗਾ। ਉਹਨੇ ਕਿਹਾ ਸਭ ਤੋਂ ਜ਼ਿਆਦਾ ਟੈਲੈਂਟ ਜਿਹੜਾ ਨਾ ਉਹ ਹੈਗਾ ਗ੍ਰੇਵਯਾਰਡ 'ਚ। ਉਹ ਤੁਹਾਡਾ ਜਿਹੜੇ ਸਮਝਦੇ ਸਨ ਦੁਨੀਆ ਸਾਥੋਂ ਬਿਨਾਂ ਨਹੀਂ ਚੱਲਣੀ। ਹਾਏ ਹਾਏ, ਤੁਸੀਂ ਜਾ ਕੇ ਗ੍ਰੇਵਯਾਰਡ ਦੇ ਉਹ ਪੜੋ, ਉਹਦੇ ਤੇ ਲਿਖਿਆ ਹੋਣਾ ਇਹ ਭਾਈ ਇੱਧਰ ਆਇਆ ਤੇ ਉੱਧਰ ਗਿਆ ਤੇ ਉੱਧਰ ਗਿਆ ਤੇ ਨਾਲ ਹੀ ਨਿਕਲ ਗਿਆ। ਹਾਏ ਹਾਏ ਹਾਏ। ਤੇ ਜਿਹੜਾ ਟੈਲੈਂਟ ਹੈ ਨਾ, ਉਹਨੂੰ ਤੁਸੀਂ ਅਪਲਾਈ ਕਰਨਾ। ਆਪਣੇ ਆਪ ਨੂੰ ਡਰਾ ਕੇ ਨਾ ਰੱਖੋ ਯਾਰ ਮੈਂ ਅਗਰ ਬਿਜ਼ਨਸ ਚਲੇ ਗਿਆ, ਇਹ ਨਾ ਹੋਏ ਕਿ ਮੇਰੇ ਬੱਚਿਆਂ ਦੀ ਰੋਟੀ ਖਤਮ ਹੋ ਜਾਏ। ਜੇ ਮੈਂ ਬਿਜ਼ਨਸ ਚਲੇ ਗਿਆ, ਇਹ ਨਾ ਹੋਏ ਕਿ ਜਿਹੜੀ ਮੇਰੀ ਡਰਾਈਵਰੀ ਦੇ ਪੈਸੇ ਮਿਲਦੇ ਨੇ ਉਹ ਵੀ ਖਤਮ ਹੋ ਜਾਣ। ਜੇ ਮੈਂ ਬਿਜ਼ਨਸ ਚਲੇ ਗਿਆ, ਇੰਸ਼ੋਰੈਂਸ ਦੇ ਪੈਸੇ ਨਹੀਂ ਹੋ ਗਏ, ਪੇਮੈਂਟ ਦੇ ਪੈਸੇ ਨਹੀਂ ਹੋ ਗਏ, ਤਾਂ ਮੈਂ ਕੀ ਕਰਾਂਗਾ? ਏਦਾਂ ਜਦੋਂ ਤੁਸੀਂ ਸੋਚਦੇ ਹੋ ਨਾ, ਤੁਸੀਂ ਆਪਣੇ ਟੈਲੈਂਟ ਨੂੰ ਡੱਬੇ 'ਚ ਪਾ ਕੇ ਜ਼ਮੀਨ ਦੇ ਅੰਦਰ ਸੁੱਟ ਦਿੰਦੇ ਹੋ। ਪਹਿਲੀ ਗੱਲ, ਜੇ ਤੁਸੀਂ ਡਰਾਈਵਰ ਹੈਗੇ ਹੋ, ਕਿਸੇ ਕੰਮ ਦੇ ਹੋ ਤਾਂ ਤੁਹਾਨੂੰ ਰੋਟੀ ਮਿਲਣੀ ਆ, ਨਹੀਂ ਤੇ ਤੁਹਾਨੂੰ ਡਰਾਈਵਰੀ ਦੇ ਪੈਸੇ ਵੀ ਨਹੀਂ ਮਿਲਣੇ। ਉਹਨੂੰ ਛੱਡੋ। ਤੁਸੀਂ ਅਸੀਂ ਕੈਨੇਡੀਅਨ ਆ, ਅਸੀਂ ਕਹਿੰਦੇ ਤੁਹਾਡੇ ਕੋਲ ਇੰਨੇ ਪੈਸੇ ਹੋਣੇ ਚਾਹੀਦੇ, ਘੱਟੋ ਘੱਟ ਤੁਸੀਂ ਇੱਕ ਰਾਤ ਦੀ ਗੁਜ਼ਾਰਾ ਕਰ ਲਓ, ਅਗਲੇ ਦਿਨ ਦੇਖਿਆ ਜਾਏਗਾ। ਕੈਨੇਡਾ 'ਚ ਤੁਹਾਨੂੰ ਪਤਾ ਸਨੋ ਪੈਂਦੀ ਆ, ਤੇ ਉਧਰ ਜਿਹੜੇ ਲੋਕੀ ਨੇ ਉਹ ਰਾਤੀ ਦਿਨੇ ਕੰਮ ਕਰਦੇ ਸੀ। ਅੱਜ ਕੱਲ ਤੇ ਚਲੋ ਚੀਜ਼ਾਂ ਚੇਂਜ ਹੋ ਗਈਆਂ। ਜਦੋਂ ਅਸੀਂ ਕੈਨੇਡਾ 'ਚ ਆਏ ਤੇ ਦਿਨੇ ਕੰਮ ਕਰਦੇ ਸੀ, ਘਰ ਜਾਂਦੇ ਲਈ ਨਾ ਲੱਕੜ ਦਾ ਲਾਗ ਹੁੰਦਾ, ਲਾਗ ਬੋਲਦੇ, ਉਹ ਲੈ ਜਾਂਦੇ ਸੀ, ਉਹਨੂੰ ਬਾਲਦੇ ਸੀ, ਉਹਦੀ ਵਜ੍ਹਾ ਤੋਂ ਸਾਰੀ ਰਾਤ ਲੰਘਦੀ ਸੀ, ਉਹ ਖਤਮ ਹੋ ਜਾਂਦੇ ਸੀ, ਸਵੇਰ ਫਿਰ ਕੰਮ ਕਰਨ ਚਲ ਜਾਂਦੇ ਸੀ। ਇਸ ਤਰ੍ਹਾਂ ਗੋਰਿਆਂ ਦੀ ਲਾਈਫ ਜੀ। ਇਹ ਤਾਂ ਅਸੀਂ ਚਲੋ ਆ ਗਏ ਹਾਂ, ਅਸੀਂ ਇਲੈਕਟ੍ਰਿਸਿਟੀ ਹੁਣ
ਹੀਟਰ ਤੇ ਉਹ ਸਾਰੀ ਸਭ ਚੀਜ਼ਾਂ ਹੋ ਲੱਭ ਗਈਆਂ ਗਏ ਵੀ ਨੇਮਤਾਂ ਰੱਬ ਦੀਆਂ, ਸ਼ੁਕਰ ਨਸੀਬ ਹੋ ਗਿਆ। ਤੇ ਇਹ ਜਿਹੜੀ ਚੀਜ਼ਾਂ ਨੇ ਜਦੋਂ ਮੈਂ ਗੋਰੇ ਤੋਂ ਸਿੱਖਿਆ ਨਾ, ਮੈਂ ਕਿਹਾ ਭਾਈ ਇਹਦੇ ਚ ਨਾ ਸਾਨੂੰ ਕੋਈ ਕੰਪੀਟੀਸ਼ਨ ਨਹੀਂ ਹੈਗਾ। ਇੱਧਰ ਇਹ ਨਹੀਂ ਹੈਗਾ ਕਿ ਮੈਂ ਜਿਵੇਂ ਤੁਸੀਂ ਕਹਿੰਦੇ ਹੋ ਕੋਈ ਛੋਟਾ ਕੰਮ ਕਰ ਲਾਂਗਾ ਜਾਂ ਗੱਡੀ ਧੋ ਲਾਂਗਾ ਜਾਂ ਗੈਸ ਸਟੇਸ਼ਨ ਤੇ ਪੈਟਰੋਲ ਪਾ ਲਾਂਗਾ ਜਾਂ ਮੈਂ ਮਕੈਨਿਕ ਝਾੜੂ ਮਾਰ ਲਾਂਗਾ, ਉਹਦੇ ਚ ਕੋਈ ਛੋਟਾ ਕੰਮ ਨਹੀਂ ਹੈਗਾ। ਜਿੰਨੇ ਮੇਰੇ ਵਧੀਆ ਫਰੈਂਡ ਨੇ ਉਹਨਾਂ ਤੋਂ ਜੇ ਪੁੱਛਿਆ ਜਾਏ ਤੁਸੀਂ ਕੀ ਕਰਦੇ ਰਹੇ ਹੋ, ਜਿਹੜਾ ਹੁਣ ਮਿਲੀਅਨਰ ਨੇ, ਉਹਨਾਂ ਦੀ ਸਭ ਤੋਂ ਸਟੋਰੀ ਇੱਕ ਹੀ ਹੁੰਦੀ ਆ, ਭਾਜੀ ਮੈਂ ਸਟੋਰਾਂ 'ਚ ਕੰਮ ਕੀਤਾ, ਭਾਜੀ ਮੈਂ ਟਰੱਕ ਵਾਸ਼ ਤੇ ਕੰਮ ਕੀਤਾ, ਭਾਜੀ ਉਹਨਾਂ ਦੀ ਸਟੋਰੀ ਸਭ ਦੀ ਕੀ ਹੁੰਦੀ ਹੈ, ਭਾਜੀ ਮੈਂ ਡਰਾਈਵਰ ਸੀਗਾ। ਧੱਕੇ ਖਾ ਕੇ ਬਣੇ ਨਾ, ਵਕਤ ਨੇ ਰੇੜ ਰੇੜ ਕੇ ਗੋਲ ਕਰ ਦਿੱਤਾ ਔਰ ਅੱਜ ਇੱਕ ਸ਼ਕਲ ਬਣ ਗਈ, ਉਹਦੇ ਚੋਂ ਨਗੀਨਾ ਨਿਕਲ ਆਇਆ। ਸ਼ਾਹ ਸਾਹਿਬ, ਰੋਜ਼ ਵਾਲੀ ਜ਼ਿੰਦਗੀ, ਮੁਸ਼ੱਕਤ ਵਾਲੀ ਜ਼ਿੰਦਗੀ, ਜਿਹੜਾ ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦਾ ਹੈ, USA ਟਰੱਕ ਸੇਲਸ ਦੀ ਕਹਾਣੀ ਅਧੂਰੀ ਕਿੱਦਾਂ, ਕਦੋਂ ਸ਼ੁਰੂ ਕੀਤਾ, ਇਹ ਸ਼ੁਰੂ ਕਰਨ ਦੀ ਵਜ੍ਹਾ ਕੀ ਸੀਗੀ, ਇਹ ਅੱਜ ਕਿੱਥੇ ਇਦਾਂ? ਮੈਂ ਤੁਹਾਨੂੰ ਉਹੀ ਦੱਸਦਾ, ਮੁਸ਼ੱਕਤ ਦੀ ਨਹੀਂ ਆ, ਇਹ ਲਾਈਫ ਸਟਾਈਲ ਆ। ਤੁਸੀਂ ਪਹਿਲਵਾਨ ਨੂੰ ਲੜਦੇ ਦੇਖੋਗੇ ਨਾ ਚੰਡੇ ਖਾਂਦਾ, ਤੁਸੀਂ ਕਹੋਗੇ ਯਾਰ ਇਹ ਕੋਈ ਲਾਈਫ ਹੈ, ਚੰਡੇ ਖਾ ਰਿਹਾ ਸਭ ਦੇ ਸਾਹਮਣੇ। ਪਰ ਜੇ ਉਤੋਂ ਪੁੱਛੋ, ਉਹ ਚੰਡਾ ਉਹਨੂੰ ਜਿਹੜੀਆਂ ਨਾ ਉਹਦੇ ਸ਼ੌਕ ਤੋਂ ਖਾ ਰਿਹਾ ਤੇ ਇੰਜੋਏ ਕਰਕੇ ਖਾ ਰਿਹਾ। ਵਾਹ ਵਾਹ। ਇੱਕ ਬੰਦੇ ਦਾ ਡ੍ਰੀਮ ਹੁੰਦਾ ਹੈ ਕਿ ਮੈਂ ਜਦੋਂ ਬਿਜ਼ਨਸ 'ਚ ਆਵਾਂਗਾ ਨਾ, ਮੈਂ ਆਪਣੀ ਪਰਫਾਰਮੈਂਸ ਦੇਵਾਂਗਾ। ਇਹ ਡ੍ਰੀਮ ਨਹੀਂ ਹੁੰਦਾ ਕਿ ਮੈਂ ਆਖਿਰ 'ਚ ਪੈਸੇ ਬਣਾਵਾਂਗਾ, ਪੈਸੇ ਤੇ ਬਣ ਹੀ ਜਾਣੇ। ਵਾਹ। ਤੁਸੀਂ ਇਸ ਕੰਟਰੀ 'ਚ ਯਕੀਨ ਹੈ, ਤੁਸੀਂ ਇਸ ਕੰਟਰੀ 'ਚ ਤੁਸੀਂ, ਮੈਂ ਹੁਣ ਜਾਬਾਂ ਦਾ ਨਾਂ ਨਹੀਂ ਲੈ ਸਕਦਾ, ਪਰ ਤੁਸੀਂ ਜੇ 버ਗਰ ਵੀ ਬਣਾ ਲਓ ਨਾ, ਰੋਟੀ ਤੁਹਾਡੀ ਉਹੀ ਮਿਲਣੀ ਆ ਜਿਹੜੀ ਮਿਲੀਅਨਰ ਨੂੰ ਮਿਲਣੀ ਆ। ਵਾਹ ਵਾਹ। ਪਰ ਜਿਹੜੀ ਸੈਂਸ ਆਫ ਅਚੀਵਮੈਂਟ ਹੈ ਨਾ, ਉਹ ਤੁਸੀਂ ਕੰਪੇਅਰ ਨਹੀਂ ਕਰ ਸਕਦੇ। ਕੀ ਕਹਿਣਾ। ਮੇਰੇ ਨਾਲ ਦੇ ਮੈਂ ਹੁਣ ਆਪਣੇ ਆਪ ਨੂੰ ਜੂਨੀਅਰ ਬਜ਼ੁਰਗ ਕਹਾਂਗਾ, ਮੈਂ ਸੀਨੀਅਰ ਬਜ਼ੁਰਗ ਨਹੀਂ ਹੈਗਾ। ਅੱਛਾ। ਮੇਰੇ ਨਾਲ ਦੇ ਜਿਹੜੇ ਸੀਨੀਅਰ ਬਜ਼ੁਰਗ ਨੇ ਮੇਰੇ ਨਾਲ ਹੀ ਹੁੰਦੇ ਨੇ ਮੋਸਟਲੀ। ਅੱਛਾ ਜੀ। 75 ਈਅਰ ਪਲੱਸ ਨੇ। ਤੇ ਇੱਕ ਵਾਰੀ ਡਰਾਈਵਰ ਲੇਟ ਹੋ ਗਿਆ ਤੇ ਕਹਿੰਦੇ ਯਾਰ ਮੈਂ ਆਇਆ ਮਾੜਾ ਜਿਹਾ। ਮੈਂ ਕਿੱਧਰ ਚੱਲੇ? ਕਹਿੰਦਾ ਮੈਂ ਲੋਡ ਚੱਕ ਲਿਆ ਵਾਂ। ਮੈਂ ਕਿਹਾ ਤੁਸੀਂ ਬੈਠੋ, ਮੈਂ ਲੋਡ ਲੈ ਕੇ ਆਣਾ। ਕਹਿੰਦੇ ਨਹੀਂ ਇਹ ਮੇਰਾ ਬਿਜ਼ਨਸ ਆ, ਮੈਂ ਜਾਣਾ। ਮੈਂ ਕਿਹਾ ਅੰਕਲ ਜੀ 2 ਮਿੰਟ ਵੇਟ ਕਰ ਜਾਓ, ਮੈਂ ਚੱਲ ਜਾਣਾ, ਕੋਈ ਚੱਕਰ ਨਹੀਂ, ਮੈਂ ਲੈ ਆਣਾ। ਨਾ ਸੈयद ਬਹਿ ਜਾ। ਯਾਨੀ ਜਿਹੜੀ ਸੈਂਸ ਆਫ ਅਚੀਵਮੈਂਟ ਹੈ ਨਾ, ਜਿਹਨੂੰ ਮੈਂ ਹੋਰ ਐਲੋਬੋਰੇਟ ਕਰਾਂ, ਤੇ ਜਿਹੜਾ ਤੁਹਾਡਾ ਉਹਦੇ ਚ ਜਿਹੜਾ ਇਨਵੈਸਟਮੈਂਟ ਹੈ ਨਾ ਆਪਣੇ ਬਿਜ਼ਨਸ ਚ, ਜੀ ਉਹ ਤੁਹਾਡਾ ਰਿਵਾਰਡ ਆ, ਰਿਜ਼ਲਟ ਰਿਵਾਰਡ ਨਹੀਂ ਹੈਗੇ। ਜੇ ਤੁਸੀਂ ਸਮਝਦੇ ਹੋ ਕਿ ਬਿਜ਼ਨਸਮੈਨ ਉਹ ਹੈਗਾ ਜਿਹੜਾ ਰਿਜ਼ਲਟ ਪਿੱਛੇ ਜਾਂਦਾ, ਨਾ ਜੀ ਨਾ। ਬਿਜ਼ਨਸਮੈਨ ਉਹ ਹੈਗਾ ਜਿਹੜਾ ਆਪਣੇ ਐਫਰਟਸ ਪਿੱਛੇ ਜਾਂਦਾ। ਗੁੱਡ। ਜੇ ਤੁਸੀਂ ਪਹਿਲਵਾਨੀ ਕੀਤੀ ਹੋਏ ਨਾ ਤੇ 200 ਡੰਡ ਕੱਢੇ ਹੋਣ, ਉਹਦੇ ਬਾਅਦ ਰਾਤੀ ਨਿੰਦਰ ਜਿਹੜੀ ਆਂਦੀ ਨਾ, ਉਹਦਾ ਕੋਈ ਮੁਕਾਬਲਾ ਨਹੀਂ। ਮੈਂ ਪਹਿਲਵਾਨੀ ਵੀ ਕੀਤੀ ਬਾਈ। ਵਾਹ। ਇਸ ਲਈ ਇਹਨਾਂ ਖਲੀਆਂ ਤੋਂ ਵਾਕਿਫ ਨੇ। ਅੱਛਾ ਜੀ। ਤੇ ਕੋਈ ਆਪਣੇ ਆਪ ਨੂੰ ਟੁੱਟ ਕੇ, ਸ਼ਾਹਰੁਖ ਖਾਨ ਕੀ ਕਹਿੰਦਾ ਜੀ, ਜੇ ਮੇਰੇ ਅੰਦਰ ਹੋਏਗੀ ਨਾ, ਮੈਂ ਲੈ ਜਾਵਾਂਗਾ ਕੁੜੀ, ਦਿਲ ਵਾਲੇ ਦੁਲਹਨ ਲੈ ਜਾਏਂਗੇ। ਬਿਲਕੁਲ ਠੀਕ ਹੈ। ਦੈਟਸ ਇਟ। ਵਾਹ। ਸ਼ਾਹ ਸਾਹਿਬ, ਜਿੰਨੀ ਤੁਸੀਂ ਗੱਲਬਾਤ ਕੀਤੀ, ਇਹ ਸਾਰੀ ਇੱਕ ਐਸੇ ਬੰਦੇ ਦੀ ਜਿਹਨੇ ਸਿਫਰ ਤੋਂ ਸ਼ੁਰੂ ਕੀਤਾ, ਇੱਥੇ ਤੱਕ ਅਪੜਿਆ। ਰਾਹ 'ਚ ਕੁਝ ਫਾਟਕ ਤੇ ਆਏ ਹੋਣਗੇ ਜਿੱਥੋਂ ਜ਼ਰਾ ਇਸ਼ਕ ਦੀ ਰੇਲ ਗੱਡੀ ਨਿਕਲਦੀ ਹੋਏ। ਦੇਖੋ ਜੀ, ਜਿਹੜੇ ਵਿਲ ਸਮਿਥ ਆ, ਬਹੁਤ ਵੱਡਾ ਐਕਟਰ ਆ। ਅੱਛਾ। ਉਹਨੇ ਗੱਲ ਕੀਤੀ, ਬੜੀ ਵਧੀਆ ਗੱਲ ਕੀਤੀ। ਉਹਨੇ ਕਿਹਾ ਜੇ ਟ੍ਰੈਡਮਿਲ 'ਚ ਤੁਸੀਂ ਤੇ ਮੈਂ ਮੁਕਾਬਲਾ ਕਰਾਂ, ਤੁਸੀਂ ਤੇ ਮੈਂ ਟ੍ਰੈਡਮਿਲ 'ਚ ਮੁਕਾਬਲਾ ਕਰਾਂ, ਜਾਂ ਮੈਂ ਜਿੱਤਾਂਗਾ ਜਾਂ ਮੈਂ ਮਰ ਜਾਵਾਂਗਾ। ਹਾਏ 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 ਹਾਏ। ਉਹਨੇ ਕਹਾ ਮੈਂ ਹਾਰਨਾ ਨਹੀਂ ਹੈ। ਵਾਹ। ਜਾਂ ਜਿੱਤਾਂਗਾ ਜਾਂ ਮਰ ਜਾਵਾਂਗਾ। ਦੈਟਸ ਇਟ। ਵਾਹ वाह। उस शर्त पे खेलूंगी प्यार की बाजी, इस शर्त पे खेलूंगी प्यार की बाजी, जीतूं तो तुझे पाऊं, हारूं तो पिया ते। वाह। देखो जी, ये ਜਿਹੜਾ ਲਾਈਫ ਹੈ ਨਾ, ਇਹਦੇ ਚ ਮੈਂ ਦੱਸ ਰਿਹਾ ਸੀ ਲੋਕਾਂ ਨੂੰ, ਗੋਰਿਆਂ ਨੂੰ, ਉਹ ਹੱਸਦੇ ਸੀ। ਮੈਂ ਕਿਹਾ ਸਾਡੇ ਪੰਜਾਬ ਚ ਪੀਪਲ ਡਾਈ ਫॉर ਨੇਮ, ਕਿ ਜੀ ਮੇਰਾ ਨਾਂ ਜੱਟ ਆ ਤੇ ਮੈਂ ਜਿਹੜੀ ਗੱਲ ਕਹਿ ਦਿੱਤੀ ਆ ਉਹ ਕਹਿ ਦਿੱਤੀ ਆ, ਮੈਂ ਸੱਚਾਈ ਨਾਲ ਖੜਾ ਰਹਾਂਗਾ। ਤੇ ਕਈ ਵਾਰੀ ਉਹਨਾਂ ਨੂੰ ਬਹੁਤ ਵਰਸ ਨਤੀਜਾ ਜਿਹੜਾ ਭੁਗਤਣਾ ਪੈਂਦਾ, ਪਰ ਕਹਿ ਦਿੱਤਾ ਤੇ ਕਹਿ ਦਿੱਤਾ। ਵਾਹ, ਇਹ ਆ ਗੱਲ ਤੇ ਖੜੇ ਹੋਣਾ। ਸੇਮ ਥਿੰਗ, ਜਿਹੜਾ ਸਾਡੀ ਮੈਂਟੈਲਿਟੀ ਆ, ਸਾਡੀ ਕਮਿਊਨਿਟੀ ਦੀ ਜਾਂ ਸਾਡੇ ਬੈਕਗ੍ਰਾਉਂਡ ਦੀ, ਅਸੀਂ ਸੱਚਾਈ ਨਾਲ ਖੜੇ ਆ। ਔਰ ਸੱਚਾਈ ਹੈਗਾ ਤੁਹਾਡਾ ਬਿਜ਼ਨਸ। ਜੇ ਤੁਸੀਂ ਆਪਣੇ ਬਿਜ਼ਨਸ ਨੂੰ ਸ਼ੌਕ ਬਣਾ ਲਓ। ਬਹੁਤ ਸਾਰੇ ਲੋਕ ਸੀਗੇ ਜਿਹੜੇ ਸਾਨੂੰ ਆ ਕੇ
ਸਿਖਾ ਗਏ, ਸਾਨੂੰ ਹਰਾ ਨਹੀਂ ਗਏ, ਸਾਨੂੰ ਸਿਖਾ ਗਏ। ਸਮਝਿਆ ਮੈਂ ਕੀ ਕਿਹਾ? ਮੈਂ ਸਮਝ ਗਿਆ ਜੀ। ਉਹ ਸਾਡੇ ਨਾਲ ਬੁਰਾ ਨਹੀਂ ਕਰਕੇ ਗਏ, ਸਾਨੂੰ ਸਿਖਾ ਕੇ ਗਏ। ਉਹਨਾਂ ਦੀ ਜਿਹੜੀ ਹੈ ਨਾ, ਮੈਨੂੰ ਰੀਸੈਂਟਲੀ 3 ਸਾਲ ਪਹਿਲਾਂ ਟੀਕਾ ਲੱਗਿਆ, ਬੜਾ ਜ਼ਬਰਦਸਤ ਟੀਕਾ ਲੱਗਿਆ। ਤੇ ਜਦੋਂ ਵੀ ਮੈਂ ਸੋਚਦਾ ਸੀ, ਮੈਂ ਕਿਹਾ ਮੈਨੂੰ ਟੀਕਾ ਲੱਗ ਨਹੀਂ ਸਕਦਾ। ਇੱਕ ਵਾਰੀ ਮੈਂ ਡਾਊਟਫੁਲ ਹੋ ਗਿਆ। ਅੱਛਾ। ਮੈਂ ਕਿਹਾ ਯਾਰ ਮੈਂ ਕਾਬੂ ਆ ਗਿਆ। ਮੈਂ ਆਪਣੇ ਫਰੈਂਡ ਨੂੰ ਫੋਨ ਕੀਤਾ, ਗੁਪਤਾ ਸਾਹਿਬ ਨੂੰ। ਮੈਂ ਗੁਪਤਾ ਸਾਹਿਬ ਕਾਬੂ ਆ ਗਿਆ ਯਾਰ। ਅੱਛਾ। ਹੋਣਾ ਨਹੀਂ ਚਾਹੀਦਾ ਸੀ। ਦੱਸਣਾ ਚਾਹੋਗੇ ਗੁਪਤਾ ਸਾਹਿਬ ਕਿਹੜੇ ਨੇ? ਗੁਪਤਾ ਸਾਹਿਬ ਜੀ ਟੋਰਾਂਟੋ ਚ ਨੇ। ਅੱਛਾ। ਮੇਰੇ ਤੋਂ ਛੋਟੇ ਨੇ। ਅੱਛਾ। ਮੇਰੇ ਖਿਆਲ 20 ਸਾਲ ਛੋਟੇ ਹੋਣੇ ਆ। ਓਕੇ। ਪਰ ਉਸ ਟਾਈਮ ਤੇ ਉਹ ਯਾਦ ਆ ਗਿਆ। ਅੱਛਾ। ਮੈਂ ਗੁਪਤਾ ਸਾਹਿਬ ਨੂੰ ਫੋਨ ਕੀਤਾ, ਉਹਨਾਂ ਦਾ ਨਾਮ ਹੈਗਾ ਜੀ, ਅੱਲਾ ਉਹਨਾਂ ਨੂੰ ਖੁਸ਼ ਰੱਖੇ, ਅਭੀ ਗੁਪਤਾ, ਅਭਿਨੇਸ਼ ਗੁਪਤਾ। ਮੈਂ ਗੁਪਤਾ ਜੀ ਕਾਬੂ ਆ ਗਿਆ। ਕਹਿੰਦੇ ਪਹਿਲੀ ਗੱਲ ਉਹਨੇ ਕੀਤੀ, ਕਹਿੰਦੇ ਸਹੀ ਸਾਹਿਬ ਤੁਸੀਂ ਕਾਬੂ ਆ ਹੀ ਨਹੀਂ ਸਕਦੇ। ਮੈਂ ਕਿਹਾ ਇਹ ਤੁਸੀਂ ਕਿੱਦਾਂ ਗੱਲ? ਕਹਿੰਦੇ ਜਾਂ ਤੁਸੀਂ ਨਸ਼ਾ ਕਰਦੇ ਹੋ, ਜਾਂ ਤੁਸੀਂ ਕਿਸੇ ਨਾਲ ਜ਼ਿਆਦਤੀ ਕਰਦੇ ਹੋ, ਜਾਂ ਤੁਸੀਂ ਰਾਤੀ ਸੌਂਦੇ ਹੋ। ਤੁਸੀਂ ਰਾਤੀ ਸੌਂਦੇ ਨਹੀਂ। ਓਨੈਸਟਲੀ ਕਈ ਵਾਰੀ ਨੀਂਦਰ ਨਹੀਂ ਆਉਂਦੀ, ਬੰਦਾ ਕੰਮ ਕਰਦਾ ਰਹਿੰਦਾ। ਕਹਿੰਦਾ ਤੁਸੀਂ ਕਿਸ ਤਰ੍ਹਾਂ ਕਾਬੂ ਆ ਸਕਦੇ ਹੋ? ਕਹਿੰਦਾ ਸਈਦ ਜੀ ਤੁਸੀਂ ਮੇਰੀ ਗੱਲ ਮੰਨ ਲਓ, ਤੁਸੀਂ ਆਪਣੇ ਦਿਮਾਗ 'ਚ ਕੱਢ ਦਿਓ ਕਿ ਤੁਸੀਂ ਕਾਬੂ ਆ ਗਏ ਹੋ। ਉਹੀ ਹੋਇਆ। ਉਹ ਟਾਈਮ ਜਿਹੜਾ ਸੀਗਾ ਨਾ, ਉਹ ਮੇਰੇ ਵਾਸਤੇ ਬੈਸਟ ਟਾਈਮ ਸੀਗਾ ਮੇਰੀ ਲਾਈਫ ਦਾ। ਵਾਹ। ਉਹ ਕਾਬੂ ਆਉਣਾ ਸਭ ਤੋਂ ਬੈਸਟ ਸੀਗਾ। ਹੁਣ ਇੱਕ ਸਾਡਾ ਪਲਾਨ ਹੁੰਦਾ, ਇੱਕ ਰੱਬ ਦਾ ਪਲਾਨ ਹੁੰਦਾ। ਏਦਾਂ ਹੀ ਅਸੀਂ ਆਪਣੇ ਪਲਾਨ ਨੂੰ ਦੇਖਦੇ ਹਾਂ, ਯਾਰ ਮੈਂ ਸੋਚਿਆ ਸੀ ਇਹ ਕਰਾਂਗਾ, ਫਿਰ ਇੱਕ ਰੱਬ ਦਾ ਪਲਾਨ ਹੁੰਦਾ ਹੈ, ਕਹਿੰਦਾ ਰੁਕ ਜਾ, ਬ੍ਰੇਕ ਲਾ ਲੈ, ਮੈਂ ਤੈਨੂੰ ਉਹ ਦੇਣਾ ਜਿਹੜਾ ਤੂੰ ਸੋਚਿਆ ਵੀ ਨਹੀਂ, ਜੋ ਤੇਰੇ ਹੱਕ 'ਚ ਬਿਹਤਰ ਹੈ। ਵਾਹ। 12 ਸਾਲ ਜੀ ਮੇਰੇ ਘਰ ਔਲਾਦ ਨਹੀਂ ਹੋਈ। ਹਾਏ 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 ਹਾਏ। ਅੱਛਾ। ਇੱਕ ਟਾਈਮ ਇਹ ਵੀ ਆ ਗਿਆ ਕਿ ਬਾਲ ਕਟਾਉਣ ਗਿਆ, ਨਾਈਆਂ ਦੀ ਗੱਲ ਕਰਦਾ, ਉਹਨੇ ਕਿਹਾ ਯਾਰ ਤੂੰ ਐਵੇਂ ਫਿਰਦਾ ਰਹਿੰਦਾ, ਮੇਰੀ ਬੇਟੀ ਨਾਲ ਵਿਆਹ ਕਰ ਲੈ। ਮੈਂ ਕਿਹਾ ਨਹੀਂ, ਉਹ ਜਿਹੜੀ ਬੈਠੀ ਉਹਦੇ ਨਾਲ ਕਰਨਾ। ਉਹ ਕਰ ਲਿਆ। ਹੁਣ ਇਹ ਟਾਈਮ ਆ ਗਿਆ ਸੀ। ਅੱਛਾ। ਰੱਬ ਨੇ ਹੁਣ ਦਿੱਤਾ। ਅਮਨ ਤੁਸੀਂ ਮਿਲਿਓ, ਦੇਖਿਆ ਹੋਣਾ ਤੁਸੀਂ। ਰੱਬ ਕਰਮਾਂ ਵਾਲਾ ਰੱਖੇ, ਸੁੱਖ ਚੈਨ ਉਹਦੇ ਵੱਲੋਂ ਦਵੇ। ਇੱਕ ਨੇ ਜਿਹੜੇ ਨਾ ਯਕੀਨ ਕਰੋ ਸਾਰੀ ਬਰਾਬਰੀ ਕਰ ਲਈ। ਵਾਹ ਵਾਹ। ਇਹ ਗੱਲਾਂ ਮੈਂ ਇਸ ਵਾਸਤੇ ਕਰ ਰਿਹਾ, ਤੁਹਾਡਾ ਜਿਹੜਾ ਯਕੀਨ ਹੈ ਨਾ, ਤੁਹਾਡਾ ਜਿਹੜਾ ਰੱਬ ਤੇ ਭਰੋਸਾ, ਉਹ ਇਦਾਂ ਦਾ ਹੋਏ ਕਿ ਤੁਹਾਨੂੰ ਪਤਾ ਹੋਏ ਯਾਰ ਜਾਂ ਤੇ ਰੱਬ ਨੇ ਦੇਣਾ ਹੈ ਮੈਨੂੰ, ਜਾਂ ਮੈਂ ਲੈ ਲੈਣਾ। ਦੋ ਹੀ ਸੂਰਤਾਂ ਨਾ ਹੋਏ ਕਿ ਜਾਂ ਮੈਂ ਜਿੱਤਣਾ ਜਾਂ ਮੈਂ ਮਰਨਾ ਹੈ। ਵਾਹ। ਉਹਦੇ ਵਾਸਤੇ ਵੀ ਬੱਚਾ ਜਦੋਂ ਰੋਂਦਾ ਮਾਂ ਤੋਂ, ਵਾਹ ਵਾਹ ਵਾਹ, ਕਹਿੰਦਾ ਜੀ ਮੈਂ ਧੁੱਪੇ ਖੜੇ ਹੋ ਜਾਣਾ, ਮਾਂ ਮੈਨੂੰ ਦੇ, ਮੈਂ ਧੁੱਪੇ ਖੜੇ ਹੋ ਜਾਣਾ। ਮਾਂ ਕਹਿੰਦੀ ਨਾ ਲਾ ਬੇਟਾ, ਧੁੱਪੇ ਨਾ ਖੜਾ ਹੋਈ, ਮੈਂ ਜਿਹੜਾ ਮੰਗੇਗਾ ਮੈਂ ਦੇ ਦਾਂਗੀ। ਵਾਹ ਵਾਹ। ਇਸ ਤਰ੍ਹਾਂ ਲਾਡ ਕਰਕੇ, ਯਕੀਨ ਕਰਕੇ, ਵਾਹ, ਯਕੀਨ ਕਰਕੇ ਜੇ ਤੁਸੀਂ ਮੰਗੋਗੇ ਨਾ। ਮਸੂਦ ਭਾਈ ਛੋਟੀ ਜੀ ਜ਼ਿੰਦਗੀ ਆ, ਕਿੰਨੇ ਸਾਲ ਦੀ ਹੋਣੀ ਆ? ਆਲਮੋਸਟ 50 ਸਾਲ ਦੇ ਹੋ ਗਏ ਆ। ਪਰ ਜਿਹੜੀ ਚੀਜ਼ ਹੈ ਨਾ, ਉਹ ਤੁਸੀਂ ਰੱਬ ਤੋਂ ਮੰਗੋ ਤੇ ਸਹੀ, ਕੋਈ ਚੀਜ਼ ਮੰਗ ਲਓ। ਯਕੀਨ ਕਰੋ ਅਸੀਂ ਹੈਲੀਕਾਪਟਰ ਵੀ ਰੱਖੇ ਨੇ। ਵਾਹ ਵਾਹ, ਬੱਲੇ 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 ਬੱਲੇ, ਕੀ ਬਾਤ। ਹੋਰ ਕੀ ਮੰਗ ਸਕਦੇ ਹੋ? क्या कहने। सही साहब, कोई इन्नी भरवीं जिंदगी तो बाद होवे कि यार एक अंदर है टीस रह गया यार, कोई कसक अंदर, कोई कमी अंदर, कोई री जेड़ी अंदरे अंदर तड़फदी होवे, ना मरदी होवे ना जींदी होवे कोई। मसूद भाई ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਸ਼ੇਰ ਦੱਸਾਂਗਾ। ਇਹ ਸ਼ੇਰ ਥੋੜਾ ਜਿਹਾ ਡਾਇਰੈਕਟ ਨਹੀਂ ਹੈਗਾ, ਇਨਡਾਇਰੈਕਟ ਹੈਗਾ। ਠੀਕ ਹੈ, ਚਲੋ ਇਹਦਾ ਅਰਥ ਕੱਢਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੀ ਭਾਬੀ ਸੁਣਦੇ ਹੋਣੇ ਆ। ਚਲੋ ਨਹੀਂ ਵੀ ਸੁਣਨ ਦੇ ਤੇ ਹੁਣ ਪੜਦੇ ਜਾਣਾ ਹੀ ਆ। ਕਸਰ ਮੈਂ ਕੋਈ ਨਹੀਂ ਛੱਡਣੀ ਜੀ, ਨਾ ਭਾਬੀ ਹੋਣਾ ਵਾਸਤੇ ਤੇ ਨਾ ਬਾਕੀ। ਮੈਂ ਕੋਸ਼ਿਸ਼ ਕਰਨ ਡਿਆ ਪਰਦੇਸ਼ੀਆਂ ਬਾਹਰ ਲਿਆਵਾਂ ਜੀ। ਇਹ ਮਜ਼ਾਹੀਆ ਸ਼ੇਰ ਹੈ ਜੀ ਜੀ। ਇਹ ਭਾਬੀ ਦੇ ਡਿਸੀਜਨ ਤੋਂ ਬਾਅਦ ਤੁਸੀਂ ਕੀਤਾ ਜਾਂ ਪਹਿਲਾਂ ਹੀ ਜਿਹੜਾ ਸੁਣਾਉਣਾ ਸੀਗਾ? मैं तो वही मजाक कर रहा, मजाहिया है थोड़ा जा, लेकिन नया मजाहिया है जी जी, कि वो जब कॉलेज की सीढ़ियों से सहेलियों के साथ उतरती। लो जी, मैं सैयद साहब ने क्यों देता है, मैं नज़म पूरी सुना देना इन्होंने। अमजद इस्लाम अमजद दी कि गुलाब चेहरे पे मुस्कुराहट, चमकती आंखों में शौक जज्बे, वो जब भी कॉलेज की सीढ़ियों से सहेलियों को लिए उतरती तो ऐसे लगता कि जैसे दिल में उतर रही हो। कुछ इस तयक्कुन से बात करती कि जैसे दुनिया उसी की आंखों से देखती हो। वो अपने रास्ते पे दिल बिछाती हुई निगाहों से हंस के कहती, हाँ, तुम्हारे जैसे
तुम्हारे जैसे बहुत से लड़कों से मैं ये बातें बहुत से बरसों से सुन रही हूं। मैं साहिलों की हवा हूं, नीले समंदरों के लिए बनी हूं। वो साहिलों की हवा सी लड़की जो राह चलती तो ऐसे लगता कि जैसे दिल में उतर रही हो। वो कल मिली तो इस तरह थी, वो कल मिली तो इस तरह थी, सर में चांदी पिघल रही थी, मगर वो बोली तो उसके लहजे में वो थकन थी कि दश्ते जुल्मत में चल रही हो। वो साहिलों की हवा सी लड़की, गुलाब चेहरे पे मुस्कुराहट, चमकती आंखों में शोख जज्बे। वाह वाह ना करो, असल गल लाओ कि हुण इस दे पिछे इन्हां दी कहानी की लुकी। जी सैयद साहब ਜੀ ਉਹਦਾ ਪੂਰਾ ਮਕਸਦ ਇਹ ਹੈ, ਜਦੋਂ ਤੁਹਾਡੀ ਭਾਬੀ ਨੂੰ ਮੈਂ ਦੱਸਿਆ ਕਿ ਜੀ ਮੈਂ ਤੁਹਾਡੇ ਨਾਲ ਸ਼ਾਦੀ ਕਰਨੀ ਆ, ਇਹ ਹੁਣ ਗਵਾਹੀ ਮੈਨੂੰ ਉਹਨਾਂ ਕੋਲੋਂ ਲੈਣੀ ਪੈਣੀ ਤੇ ਮੈਂ ਛੋਟਾ ਜਿਹਾ ਸੀਗਾ, 16 ਸਾਲ ਦਾ ਸੀਗਾ। ਅੱਛਾ, ਤੇ ਅਸੀਂ ਕਿਹਾ ਜੀ ਹੁਣ ਕਾਰਵਾਈ ਪਾ ਦਈਏ। ਹਾਂ 16 ਸਾਲ ਦੀ ਉਮਰ 'ਚ ਜੀ ਇਹ ਕੰਮ ਸਿੱਖੋ ਜੀ। ਤੇ ਉਹਨਾਂ ਨੇ ਕਿਹਾ ਜੀ ਰੀਜ਼ਨ ਕੀ ਆ? ਮੈਂ ਕਿਹਾ ਜੀ ਰੀਜ਼ਨ ਇਹ ਆ ਕਿ ਸੈੱਟ ਹੋ ਜਾਈਏ। ਠੀਕ ਹੈ। ਤੇ ਮੇਰੇ ਨਾਲ ਫਰੈਂਡ ਸੀ, ਉਹਨਾਂ ਨੇ ਪੁੱਛਿਆ ਕਿ ਭਈ ਕੀ ਵਜ੍ਹਾ, ਉਹ ਵੀ ਕੋਈ ਹੈਗੀ, ਉਹਦੀ ਤਰਫੋਂ ਵੀ ਕੋਈ ਮੁਹੱਬਤ ਪਿਆਰ ਹੈਗਾ? ਮੈਂ ਕਿਹਾ ਜੀ ਮੇਰੀ ਕੱਲੀ ਦੀ ਮੁਹੱਬਤ ਦੋਵੇਂ ਵਾਸਤੇ ਕਾਫੀ ਹੋਏਗੀ। ਵਾਹ 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 ਵਾਹ। ਤੇ ਮੈਂ ਇੱਕ ਵਿੱਚੇ ਕਿਉਂ ਲੈ ਕੇ ਆ ਰਿਹਾ? ਦੇਖੋ, ਜਦੋਂ ਤੁਹਾਡੀ ਫੈਮਿਲੀ 100% ਕਵਰ ਅਪ ਤੁਹਾਨੂੰ ਦੇ ਦੇਣਾ, ਤੇ ਮੇਰੇ ਵਾਈਫ ਸ਼ੁਰੂ ਤੋਂ ਮੇਰੇ ਨਾਲ ਲੱਗੇ ਨੇ, ਉਹਨਾਂ ਨੇ ਬਸ ਇਹੀ ਕਿਹਾ ਕਿ ਭਾਈ ਜਿਹੜਾ ਤੂੰ ਕੰਮ ਕਰਨਾ ਹੈ ਅਸੀਂ ਨਾਲ ਖੜੇ ਆ, ਜੇ ਤੂੰ ਤਰ ਗਿਆ ਨਾਲ ਖੜੇ ਆ, ਨਹੀਂ ਤਾਂ ਬੇਸਮੈਂਟ 'ਚ ਇਕੱਠੇ ਰਹਿ ਲਾਂਗੇ। ਵਾਹ 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 ਵਾਹ, ਕੀ ਬਾਤ ਹੈ। ਬੇਸਮੈਂਟ 'ਚ ਇਕੱਠੇ ਰਹਿ ਲਾਂਗੇ। ਕੀ ਕਹਿਣਾ। ਤੇ ਉਹਦੀ ਵਜ੍ਹਾ ਤੋਂ ਅੱਜ ਮੈਂ ਤੁਹਾਡੇ ਨਾਲ ਬੈਠਾ, ਬਿਜ਼ਨਸ ਸਾਡਾ ਤੁਹਾਡੀ ਭਾਬੀ ਕੋਲ ਆ, ਉਹ ਲੁੱਕ ਆਫਟਰ ਕਰ ਰਹੇ ਨੇ, ਮੈਂ ਤੁਹਾਡੇ ਨਾਲ ਬੈਠਾ। ਤੇ ਕੋਈ ਵੀ ਹੋਰ ਕੰਮ ਹੋਏ, ਕੋਈ ਵੀ ਬਿਜ਼ਨਸ ਸੀਗਾ, ਜਿਵੇਂ ਲਿਮੋ ਦਾ ਬਿਜ਼ਨਸ ਕੀਤਾ, ਜੋ ਵੀ ਕੀਤਾ, ਆਖਰ 'ਚ ਆ ਕੇ ਘਰੇ ਆ ਕੇ ਦੇ ਦਿੱਤਾ ਜੀ, ਇਹ ਕਰ ਆਏ ਆ, ਹੁਣ ਤੁਸੀਂ ਜਾਣੋ, ਮੈਂ ਚੱਲਾਂ ਦੁਬਾਰਾ ਮਿਹਨਤ ਕਰਨ ਵਾਸਤੇ। ਵਾਹ ਵਾਹ। ਵਿੱਚੇ ਕਈ ਮਾੜੇ ਮੋੜੇ ਲੋਕ ਸੀਗੇ ਜਿਹੜੇ ਆਪਣੇ ਫਰੈਂਡ ਸੀਗੇ, ਉਹ ਪੈਸੇ ਹਾਂਡ ਲੈਂਦੇ ਸੀ, ਸਾਨੂੰ ਸ਼ਰਮਿੰਦਗੀ ਹੁੰਦੀ ਸੀ, ਹੁਣ ਇਹ ਤੋਂ ਕੀ ਮੰਗੀਏ, ਇਹ ਤਾਂ ਦਿੰਦਾ ਨਹੀਂ। ਤੁਹਾਡੇ ਭਾਬੀ ਕਾਲ ਆ ਲੈਂਦੇ ਸੀ ਕਿ ਭਾਜੀ ਮੈਨੂੰ ਪਤਾ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਗੱਲ ਤੇ ਹੈਗੀ ਸਿਰਫ 10,000 ਦੀ, ਤੁਸੀਂ ਮੈਨੂੰ ਮੰਥਲੀ 200 ਦੇ ਦਿਆ ਕਰੋ। ਅੱਛਾ, ਮੈਂ ਛੱਡਣੇ ਨਹੀਂ। ਵੈਰੀ ਗੁੱਡ ਵੈਰੀ ਗੁੱਡ। ਅੱਛਾ ਜੀ, ਮੈਂ ਛੱਡਣੇ ਨਹੀਂ। ਅੱਛਾ, ਇਹ ਮੇਰੇ ਬੱਚਿਆਂ ਦੇ ਪੈਸੇ ਨੇ। ਵਾਹ ਬੱਲੇ 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 ਬੱਲੇ। ਅਸੀਂ ਕਹਿੰਦੇ ਸੀ ਨਹੀਂ ਜਾਣਦੇ, ਉਹਦੇ ਕੋਲ ਨਹੀਂ ਹੈਗੇ, ਉਹਦੇ ਕੋਲ ਵਾਕਈ ਨਾ ਹੋਣ, ਮੈਂ $200 ਮੰਥਲੀ ਲੈ ਲਾਂਗੀ। ਇਹ ਸਾਰਾ ਜਿਹੜਾ ਨਾ, ਇਹ ਸਾਡਾ ਫੈਮਿਲੀ ਬਿਜ਼ਨਸ ਚੱਲਦਾ। ਇਹ ਤੁਸੀਂ ਨਾਲ ਚਲਾਓ, ਨਾਲ ਤੁਸੀਂ ਆਪਣੇ ਆਪ ਨੂੰ ਇਹਦੇ 'ਚ ਪੂਰਾ ਸ਼ੌਂਕ ਬਣਾ ਲਓ। ਤੇ ਇੱਕ ਗੋਰੇ ਦੀ ਹੋਰ ਗੱਲ ਦੱਸਦਾ, ਲਾਈਫ 'ਚ ਕਦੀ ਖੁਸ਼ੀਆਂ ਨਹੀਂ ਹੋਣੀਆਂ। ਇੰਗਲਿਸ਼ ਗੱਲ ਦੱਸਦਾ, ਤੁਸੀਂ ਪੰਜਾਬੀ ਕਰਦੇ ਜੇ, ਕਹਿੰਦਾ ਇਫ ਲਾਈਫ ਇਜ਼ ਹੈਪੀਨੈਸ ਆਲ ਦਾ ਟਾਈਮ ਨੋਬਡੀ ਵਿਲ ਲਾਈਕ ਇਟ। ਹਾਏ ਹਾਏ, ਹਮੇਸ਼ਾ ਜ਼ਿੰਦਗੀ ਹੱਸਦੀ ਵਸਦੀ ਖੇਡਦੀ ਰਹੇਗੀ ਤੇ ਉਹ ਕਿਸੇ ਨੂੰ ਪਸੰਦ ਨਹੀਂ ਹੋਏਗੀ। ਉਹਦੇ 'ਚ ਆਟੇ 'ਚ ਲੂਣ ਆ ਨਾ ਜਿਹੜਾ, ਉਹ ਉਹਦੇ 'ਚ ਹੋਣਾ ਜ਼ਰੂਰੀ ਹੈ ਲਾਈਫ 'ਚ। ਅੱਗੇ ਕਹਿੰਦਾ ਇਫ ਯੂ ਹੈਵ ਸਮ ਲਾਫ, ਸਮ ਸਾਰੋ and some tears, that's a hell of a day। क्या बात है। एक दिन है ਜਿਹੜਾ ਉਹਨੂੰ ਭਰਵੇਂ ਤਰੀਕੇ ਦੇ ਨਾਲ ਗੁਜ਼ਾਰਨਾ ਹੈ। ਤੁਹਾਡੇ ਕੋਲ ਕੁਝ ਹਾਸੇ, ਕੁਝ ਅਥਰੂ ਔਰ ਕੁਝ ਰਾਂਝਾ ਜਿਹੜਾ ਇਹ ਹੋਣਾ ਕਾਫੀ ਹੈ। ਜ਼ਿੰਦਗੀ ਦਾ ਇਹ ਦਿਨ ਜਿਹੜਾ ਕਰਾਰਾ ਬਣ ਜਾਏਗਾ। ਇਹ ਜ਼ਿੰਦਗੀ ਹੈ ਜੀ। ਕੀ ਬਾਤ ਹੈ। ਪਿੱਛੇ ਮੁੜ ਕੇ ਦੇਖਦੇ ਆ ਅਸੀਂ, ਜੇ ਅੱਜ ਫਰਿਸ਼ਤਾ ਆ ਗਿਆ ਨਾ, ਉਹਨੇ ਕਿਹਾ ਵੀ ਟਾਈਮ ਹੈਗਾ ਜਾਣ ਦਾ, ਬਸ ਸਟਾਪ ਹੈ ਜੀ। ਕੋਈ ਖੁਆਇਸ਼ ਹੈਗੀ? ਅਸੀਂ ਕਹਣਾ ਨਹੀਂ ਜੀ, ਜ਼ੋਰ ਲਾਇਆ, ਪੂਰਾ ਜ਼ੋਰ ਲਾਇਆ, ਹੱਕ ਅਦਾ ਕੀਤਾ ਜ਼ੋਰ ਲਾਉਣ ਦਾ, ਫਿਰ ਤਾਂ ਮਜ਼ਾ ਆਏ। ਇੰਗਲਿਸ਼ ਵਿੱਚ ਕਹਿੰਦੇ ਲਿਵ ਐਵਰੀ ਡੇ ਵਿਦ ਇੰਟੈਂਡ। ਇਹ ਹਰ ਦਿਨ ਏਦਾਂ ਰਹੋ ਕਿ ਤੁਹਾਨੂੰ ਆਖਿਰ ਦੇ ਦਿਨ ਦੇ ਤੁਸੀਂ ਇਹ ਕਹਿ ਸਕੋ ਯਾਰ ਮੈਂ ਆਪਣਾ ਪੂਰਾ ਜ਼ੋਰ ਲਾਇਆ, ਮੈਂ ਕੋਈ ਸੈਂਡ ਬੈਂਕਿੰਗ ਨਹੀਂ ਕੀਤੀ, ਮੈਂ ਕਿਧਰੇ ਬ੍ਰੇਕਾਂ ਨਹੀਂ ਲਾਈਆਂ। ਤੇ ਤੁਸੀਂ ਦੇਖੋਗੇ ਇੱਕ ਦਿਨ, 2 ਦਿਨ, 3 ਦਿਨ, 4 ਦਿਨ ਤੁਸੀਂ ਲੋਕਾਂ ਦੇ ਨਾਲ ਹੋ ਗਏ। ਫਿਰ ਜਿਹੜੇ ਇੰਚ ਤੁਸੀਂ ਫੜ ਰਹੇ ਹੋ ਨਾ, ਇਹ 2-3 ਮਹੀਨੇ ਬਾਅਦ ਮਾਈਲ ਬਣ ਜਾਣੇ। ਕੀ ਬਾਤ, ਕੀ ਬਾਤ। ਤੇ ਇੰਗਲਿਸ਼ ਵਿੱਚ ਕਹਿੰਦੇ ਨੇ there is no traffic jam in extra mile। ਜਦੋਂ ਤੁਸੀਂ ਅੱਗੇ ਚੱਲ ਜਾਂਦੇ ਹੋ, ਜਦੋਂ ਤੁਸੀਂ ਮਿਹਨਤ ਕਰਨ ਲੱਗ ਜਾਂਦੇ ਹੋ, ਤੁਹਾਡੇ ਫੈਮਿਲੀ ਤੁਹਾਡੇ ਨਾਲ ਸਿੰਕਨਾਈਜ਼ ਹੋ ਜਾਂਦੀ ਆ, ਤੁਹਾਡਾ ਮਾਹੌਲ ਬਣ ਜਾਂਦਾ, ਤੁਹਾਡੇ ਆਲੇ ਦੁਆਲੇ ਬੰਦੇ ਇਦਾਂ ਦੇ ਹੁੰਦੇ ਜਿਹੜੇ ਤੁਹਾਡੇ ਨਾਲ ਦੇ ਤੁਰਨ ਵਾਲੇ ਹੁੰਦੇ, ਮਤਲਬ
ਪਿੱਛੇ ਖਿੱਚਣ ਵਾਲੇ ਨਹੀਂ ਹੁੰਦੇ, ਤੁਹਾਨੂੰ ਧੱਕਾ ਦੇਣ ਵਾਲੇ ਹੁੰਦੇ ਆ। ਹਾਂ ਫਿਰ ਕੋਈ ਟ੍ਰੈਫਿਕ ਜੈਮ ਨਹੀਂ ਹੁੰਦਾ। ਕੀ ਬਾਤ ਹੈ, ਕੀ ਫਿਰ ਬਾਤ ਤੁਸੀਂ ਆਪਣੀ ਲੀਗ ਹੁੰਦੀ ਹੈ, ਫਿਰ ਤੁਸੀਂ ਸਪੀਡ ਹੈ, ਫਿਰ ਅੰਨੇਵਾਹ ਤੇ ਬੇਪਰਵਾਹ। ਕੀ ਬਾਤ ਹੈ। ਅਸੀਂ ਨਾ ਸ਼ਾਹ ਸਾਹਿਬ ਨੂੰ ਦਰਖਾਸਤ ਕਰਾਂਗੇ, ਸ਼ਾਹ ਸਾਹਿਬ ਮੈਂ ਤੁਹਾਡੇ ਕੋਲੋਂ ਸ਼ਾਇਰੀ ਸੁਣਨਾ ਚਾਹਨਾ, ਇਖਤਿਆਰ ਤੁਹਾਡੇ ਕੋਲ ਆ ਕਿ ਤੁਸੀਂ ਪੰਜਾਬੀ ਸੁਣਾਓ ਜਾਂ ਉਰਦੂ ਸੁਣਾਓ, ਅਸੀਂ ਦੋਵੇਂ ਕਬੂਲਾਂਗੇ। ਇਸ ਤੋਂ ਬਾਅਦ ਅਗਲੀ ਗੱਲ ਜੀ। ਇੱਕ ਸ਼ੇਰ ਮੈਨੂੰ ਮੈਂ ਹੁਣ ਮੇਰਾ ਜ਼ੌਕ ਥੋੜਾ ਜਿਹਾ ਉਧਰ ਹੀ ਆ, ਪਰ ਮੇਰੀ ਮੈਮੋਰੀ ਪਿੱਛੇ ਰਹਿ ਗਈ ਆ। ਅੱਛਾ, ਤੇ ਮੈਂ ਤੁਹਾਨੂੰ ਸ਼ੇਰ ਦੱਸਾਂਗਾ, ਸ਼ਾਇਦ ਤੁਸੀਂ ਮੇਰੇ ਨਾਲ ਉਹਨੂੰ ਅੱਗੇ ਚਲਾ ਸਕੋ। ਇਹ ਸ਼ੇਰ ਸੀਗਾ ਜੀ, ਮੇਰੇ ਹੁਣੇ ਜ਼ਿਹਨ 'ਚ ਆਇਆ ਸੀ। ਐਨੀਵੇ ਦੁਬਾਰਾ ਆ ਜਾਣਾ ਜੀ। ਖਿਆਲ ਬਿਆਨ ਕਰੋ, ਸ਼ਾਇਦ ਮੇਰੀ ਉਂਗਲ ਅੜ ਜੇ। ਕੀ ਖਿਆਲ ਹੈ? ਹਾਂਜੀ। ਇਹ ਜੀ ਬਹੁਤ ਬੜੇ ਸ਼ਾਇਰ ਨੇ ਜਿਹੜੇ ਚਲੋ ਤੁਸੀਂ ਸ਼ੇਰ ਦਾ ਖਿਆਲ ਦੱਸੋ, ਸ਼ੇਰ 'ਚ ਗੱਲ ਕੀ ਸੀਗੀ ਉਹ ਦੱਸੋ, ਮੈਂ ਬਿਆਨ ਕਰਨਾ। ਉਸ ਇਹੀ ਸੀਗੀ ਸੀ ਕਿ ਹਮ ਕੋਈ ਢੋਰ ਨਹੀਂ ਜੋ ਇੱਕ ਹਮ ਕੋਈ ऑनेस्टली एक तो ਤੁਸੀਂ ਦੱਸਦੇ ਹੁੰਦੇ ਜੇ ਨਾ ਕਿ ਹਮ ਫਕੀਰੋਂ ਸੇ ਦੋਸਤੀ ਕਰ ਲੋ, ਗੁਰ ਸਿਖਾ ਦੇਂਗੇ ਬਾਦਸ਼ਾਹੀ ਚਾਹੇ, ਤੇ ਅਸੀਂ ਪ੍ਰੋਗਰਾਮ 'ਚ ਵੀ ਕਈ ਵਾਰ ਸੁਣਿਆ ਨਾ ਤੁਹਾਡੇ ਕੋਲ। ਤੇ ਇਸ ਤੋਂ ਅੱਗੇ ਦੀ ਹੈ ਜਿਹੜੀ ਉਹ ਗੱਲ ਅਸੀਂ ਤੁਹਾਨੂੰ ਮੌਕਾ ਦਿੰਨੇ ਆ, ਜਦੋਂ ਵੀ ਚੇਤਾ ਆਵੇ ਆ ਜਾਣਾ। ਜ਼ਿੰਦਗੀ ਆਪ ਤੁਸੀਂ ਇੱਥੇ ਇਦਾਂ ਗੁਜ਼ਾਰ ਲਈ। ਹਰ ਬੰਦੇ ਦੀ ਰੀਝ ਹੁੰਦੀ ਹੈ ਕਿ ਉਹਦੀ ਔਲਾਦ ਉਹਦੇ ਨਾਲ ਸੁਪਰ ਡੂਪਰ ਅੱਗੇ ਹੋਵੇ। ਦੁਨੀਆ ਦਾ ਇੱਕ ਵਾਹਦ ਰਿਸ਼ਤਾ ਪਿਓ ਦਾ ਰਿਸ਼ਤਾ ਆ, ਜਿਹੜਾ ਕਹਿੰਦਾ ਕਿ ਮੇਰਾ ਪੁੱਤਰ ਮੇਰੇ ਨਾਲੋਂ ਅੱਗੇ ਜਾਵੇ। ਇਹ ਉਹ ਹਾਰ ਹੁੰਦੀ ਹੈ ਕਿ ਬੰਦਾ ਕਹਿੰਦਾ ਜਿੰਨੀ ਤਰੱਕੀ ਮੈਂ ਕੀਤੀ ਮੇਰੀ ਔਲਾਦ ਉਸ ਤੋਂ ਅੱਗੇ ਜਾਏ। ਇਹ ਹਾਰ ਮੈਂ ਆਪਣੀਆਂ ਅੱਖਾਂ ਨਾਲ ਵੇਖਾਂਗਾ ਤੇ ਮੈਂ ਸਮਝਾਂਗਾ ਮੇਰਾ ਜੀਣ ਦਾ ਮਕਸਦ ਪੂਰਾ ਹੋ ਗਿਆ। ਕੋਈ ਇਹੋ ਜਿਹੀ ਰੀਝ ਹੈ? ਇਹ ਤੇ ਬਿਲਕੁਲ ਆਪੋਜ਼ਿਟ ਹੈ। ਕਿਉਂ? ਬੇਬੇ ਜਿਹੜੀ ਸੀਗੀ ਨਾ, ਮੰਮੀ ਜਿਹੜੀ ਸੀਗੀ, ਵਾਲਦਾ ਕਹਿੰਦੇ ਆ, ਉਹਨੇ ਤਰਬੀਅਤ ਬਹੁਤ ਡਿਫਿਕਲਟ ਕਰ ਦਿੱਤੀ। ਅੱਛਾ। ਉਹਨੇ ਕਿਹਾ ਬੇਟਾ ਜੇ ਤੇਰਾ ਬੇਟਾ ਖਾਣਾ ਖਾ ਕੇ ਸੋ ਜਾਏ, ਤੇਰੇ ਨਾਲ ਦੇ ਬੱਚੇ ਖਾਣਾ ਖਾ ਕੇ ਨਾ ਸੌਣ ਕਿਸੇ ਹੋਰ ਦੇ, ਨਾ ਕਰੀ, ਕਦੀ ਨਾ ਕਰੀ। ਅੱਛਾ। ਕੋਸ਼ਿਸ਼ ਕਰੀ ਤੇਰੇ ਨਾਲ ਦੇ ਜਿਹੜੇ ਬੱਚੇ ਨਾ, ਜਿਹੜੇ ਤੇਰੇ ਨਾਲ ਦੇ ਲੋਕ ਨੇ, ਉਹਨਾਂ ਦਾ ਬੱਚਿਆਂ ਨੂੰ ਪੁਸ਼ ਕਰੀ, ਤੇਰਾ ਬੱਚਾ ਆਪ ਹੀ ਅੱਗੇ ਚੱਲ ਜਾਊਗਾ। ਵਾਹ 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 ਵਾਹ, ਬੱਲੇ ਬੱਲੇ ਬੱਲੇ। ਯਾਨੀ ਮੁੱਠੀ ਖੁੱਲੀ ਰੱਖੀ, ਵੰਡਦਾ ਰਵੀਂ, ਕੁਛ ਨਾ ਕੁਛ ਹੁੰਦਾ ਰਹੇਗਾ। ਮੁੱਠੀ ਬੰਦ ਕਰ ਲੇਗਾ ਜੋ ਤੇਰੇ ਕੋਲ ਰਹਿ ਜਾਣਾ। ਅਦਰਵਾਈਜ਼ ਮੈਂ ਤੈਨੂੰ ਇੱਕ ਦੀ ਐਗਜ਼ਾਮਪਲ ਦੱਸਦਾ ਜੀ। ਅਸੀਂ ਜਦੋਂ ਕੰਮ ਕਰਦੇ ਸੀ, ਅਸੀਂ ਜਿਹੜੀ ਕੁੜੀ ਮਿਲਦੀ ਉਹਨੂੰ ਜਾ ਕੇ ਸਿਸਟਰ। ਅੱਛਾ। ਇੱਕ ਦਿਨ ਗੋਰੇ ਨੇ ਫੜ ਲਿਆ, ਕਹਿੰਦੇ ਜਿਹੜੀ ਕੁੜੀ ਮਿਲਦੀ ਤੂੰ ਉਸੇ ਸਿਸਟਰ ਬਣਾ ਦਿੰਦਾ, ਚੱਕਰ ਕੀ ਆ? ਮੈਂ ਕਿਹਾ ਸਾਡੀ ਸਿਸਟਰ ਵੀ ਕਿਧਰੇ ਕੰਮ ਕਰਦੀ ਹੋਣੀ। ਹਾਏ ਹਾਏ ਹਾਏ, ਸਾਡੀ ਸਿਸਟਰ ਵੀ ਕਿਧਰੇ ਕੰਮ ਕਰਦੀ ਹੋਣੀ। ਵਾਹ ਬਈ ਵਾਹ। ਸਾਡੀ ਸਿਸਟਰ ਵੀ ਇਦਾਂ ਦੇ ਲੋਕਾਂ ਨੂੰ ਮਿਲਦੀ ਹੋਣੀ ਆ। ਅਸੀਂ ਅੱਜ ਕਿਸੇ ਸਿਸਟਰ ਦੀ ਲੁੱਕ ਆਫਟਰ ਕਰਾਂਗੇ, ਸਾਡੀ ਸਿਸਟਰ ਦੀ ਲੁੱਕ ਆਫਟਰ ਹੋ ਜਾਣੀ ਹੈ। ਕੀ ਬਾਤ ਹੈ, ਖਤਮ। ਕੀ ਬਾਤ ਹੈ, ਬੱਲੇ ਬੱਲੇ ਬੱਲੇ। ਸੇਮ ਥਿੰਗ ਅੱਜ ਅਸੀਂ ਕਿਸੇ ਦੇ ਬੱਚੇ ਦੀ ਲੁੱਕ ਆਫਟਰ ਕਰਾਂਗੇ, ਸਾਡੇ ਬੱਚਿਆਂ ਨੂੰ ਸਾਨੂੰ ਟੈਨਸ਼ਨ ਹੀ ਨਹੀਂ ਹੈ। ਕੀ ਕਹਿਣਾ। ਵਾਹ ਬਈ ਵਾਹ, ਵਾਹ ਬਈ ਵਾਹ। ਹੁਣ ਅਮਨ ਜਦੋਂ ਆਇਆ, ਉਹਨੂੰ ਬਹੁਤ ਚੈਲੰਜਸ ਸੀਗੇ। ਹਰ ਚੀਜ਼ ਠੀਕ ਹੋ ਜਾਣੀ, ਉਹ ਘੱਟੋ ਘੱਟ ਫਰਸ਼ ਹੋ ਰਿਹਾ ਇੱਕ ਚੀਜ਼ ਆ, ਸਾਡੇ ਤੋਂ ਬਿਹਤਰ ਹੀ ਹੋਣਾ। ਬਿਲਕੁਲ ਠੀਕ। ਉਹਦੀ ਰੀਜ਼ਨ ਮੈਂ ਤੁਹਾਨੂੰ ਦੱਸਦਾ। ਇਸ ਕੰਟਰੀ 'ਚ ਜੇ ਤੁਸੀਂ ਅੱਲਾ ਲੋਕ ਵੀ ਹੋਵੇ ਨਾ, ਅੱਲਾ ਲੋਕ ਦਾ ਮਤਲਬ ਪਤਾ ਸਮਝ ਸਾਈਂ ਹੋ ਗਏ ਜਿੱਦਾਂ ਸਾਨੂੰ ਕਹਿੰਦੇ ਨੇ, ਵੇਲੇ ਵਾਂਝੇ ਹੋ ਗਏ, ਕੁਛ ਨਾ ਕਰਨ ਜੋਗੇ। ਮੁਰਸ਼ਿਦ ਦੇ ਮੈਨੇ ਤੁਸੀਂ ਹੋਰ ਕੱਢਣ ਦੇ ਜੇ। ਮੁਰਸ਼ਿਦ ਉਹਨੂੰ ਕਹੀਦਾ ਜਿਹਨੂੰ ਬੰਦਾ ਦਿਲੋਂ ਨਾ ਸਿਦਕ ਕਰਦਾ, ਜਿਹਦਾ ਅਦਬ ਅਦਾਬ ਕਰਦਾ, ਜਿਹਨੂੰ ਸਮਝਦਾ ਹੈ ਕਿ ਉਹ ਬੰਦਾ ਹੈ ਜਿਹਦੇ ਰੱਬ ਦੇ ਬੜੇ ਕਰਮ ਨੇ, ਇਹ ਉਹ ਪਾਰਸ ਜਿਹਨੂੰ ਮੈਂ ਹੱਥ ਲਾਇਆ ਤੇ ਮੈਂ ਵੀ ਸੋਨਾ ਬਣ ਜਾਣਾ। ਯਾਨੀ ਤੁਸੀਂ ਇੱਕ ਕਹਿ ਲਵੋ ਕਿ ਸੂਫੀਜ਼ਮ ਦੇ ਉਹਦੇ ਚ ਪਰਾਏ ਚ ਕਰੋ। ਸ਼ਾਹ ਸਾਹਿਬ ਜਿਹੜਾ ਮੁਰਸ਼ਿਦ ਕਹਿਣ ਦੇ ਨੇ ਨਾ, ਉਹ ਬਨੋਟੀ ਬਾਬੇ ਨੇ ਜਿਹੜੇ ਉਹਨਾਂ ਵਾਲੇ ਪਾਸੇ ਚਲੇ ਗਏ ਜੀ। ਜਾਰੀ ਰੱਖੋ। ਇਸ ਕੰਟਰੀ 'ਚ ਜੇ ਬੰਦਾ ਅੱਲਾ ਲੋਕ ਵੀ ਹੋਏ ਨਾ, ਹਾਂ ਮੁਰਸ਼ਿਦ ਨੂੰ ਨਾ ਹੁਣ ਬਦਨਾਮ ਕਰਨਾ ਪਲੀਜ਼। ਮੁਰਸ਼ਿਦ ਪਲੀਜ਼ ਆਜ ਮੁਝੇ ਵਕਤੀ ਜੇ ਮੈਂ ਉਸ ਮੁਰਸ਼ਿਦ ਦੀ ਗੱਲ ਕਰ ਰਿਹਾ। ਅੱਛਾ, ਜੇ ਉਹ ਅੱਲਾ ਲੋਕ ਵੀ ਹੋ ਜਾਏ ਤੇ ਉਹਦਾ ਵੀ ਬਿਹਤਰੀਨ ਗੁਜ਼ਾਰਾ ਹੋ ਜਾਂਦਾ। ਠੀਕ ਹੈ। ਤੇ ਜੇ ਥੋੜਾ ਜਿਹੀ ਤੁਸੀਂ ਮਿਹਨਤ ਕਰ ਲਓ। ਮਿਹਨਤ ਦਾ ਮਕਸਦ ਕੀ ਆ? ਤੁਸੀਂ ਜਿਹੜੇ ਰੂਲ ਨੇ ਉਹਦੇ ਨਾਲ ਚੱਲੋ। ਠੀਕ ਹੈ। ਤੁਸੀਂ ਆਪਣੇ ਸ਼ੌਕ ਨੂੰ ਆਪਣਾ ਬਿਜ਼ਨਸ ਬਣਾ ਲਓ। ਤੁਸੀਂ ਜਿਵੇਂ ਤੁਸੀਂ ਕਹਿੰਦੇ ਹੋ USA ਟਰੱਕ ਸੇਲ 'ਚ ਸਾਡੀ ਮੈਂਟੈਲਿਟੀ ਕੀ ਆ? ਅੱਛਾ, ਅਸੀਂ ਨੈਗੋਸ਼ੀਏਟ ਨਹੀਂ ਕਰਦੇ। ਲੋਕੀ ਮੂਰਾ ਮੰਨ ਜਾਂਦੇ ਨੇ, ਯਾਰ ਤੁਸੀਂ ਨੈਗੋਸ਼ੀਏਟ ਨਹੀਂ ਕਰਦੇ। ਸਾਡੇ ਕਹਿੰਦੇ ਯਾਰ ਅਸੀਂ ਟਰੱਕ ਵੇਚਣ ਆਇਆ, ਅਸੀਂ ਪ੍ਰਾਈਸ ਵਾਰ ਨਹੀਂ ਕਰਨ ਆਏ। ਵਾਹ। ਜੇ ਤੁਹਾਨੂੰ ਟਰੱਕ ਸਾਡਾ ਠੀਕ ਲੱਗਦਾ ਤਾਂ ਮੋਰ ਦੈਨ ਵੈਲਕਮ। ਠੀਕ ਹੈ। ਅਸੀਂ ਟਰੱਕ ਵੇਚਣ ਦੇ ਬਾਅਦ ਅਸੀਂ ਫੋਨ ਵੀ ਚੱਕਦੇ ਹਾਂ। ਬਣਦਾ ਜੀ। ਹਾਂ ਸਰਵਿਸਿਜ਼ ਨੇ ਨਾ। ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਹਰ ਚੀਜ਼ ਅਪਫਰੰਟ ਦਸੀਏ। ਜੇ ਗਲਤੀ ਹੋ ਜਾਏ ਤਾਂ ਅਸੀਂ ਮਾਫੀ ਮੰਗਦੇ ਹਾਂ। ਵਾਹ। ਹੁੰਦੀ ਹੈ ਜੀ ਗਲਤੀ।
ਮੈਂ ਤੁਹਾਨੂੰ ਪਹਿਲੀ ਗੱਲ ਦੱਸਦਾ, ਜੇ ਗਲਤੀ ਨਹੀਂ ਹੁੰਦੀ ਤੁਹਾਡੇ ਤੋਂ, ਤੁਸੀਂ ਇਨਸਾਨ ਹੀ ਨਹੀਂ ਹੋ। ਵਾਹ ਬਈ ਵਾਹ, ਵਾਹ ਬਈ ਵਾਹ। ਅਸੀਂ ਕੋਸ਼ਿਸ਼ ਕਰੀਦੀ ਆ ਆਪਣੇ ਖੜੇ ਰਹੀਏ ਲੋਕਾਂ ਦੇ ਨਾਲ, ਜਿਹੜਾ ਸਾਡੇ ਨਾਲ ਲੋਕਾਂ ਨੇ ਕੀਤਾ ਸੀ ਉਹ ਨਾ ਕਰੀਏ, ਗੁੱਡ ਗੁੱਡ। ਜਿਹੜਾ ਸਾਡੇ ਨਾਲ ਕਰ ਗਏ ਉਹ ਅਸੀਂ ਨਾ ਕਰੀਏ। ਉਹਦੇ ਬਾਅਦ ਜੇ ਫਿਰ ਵੀ ਤੁਹਾਨੂੰ ਰੱਬ ਰੋਟੀ ਨਹੀਂ ਦਿੰਦਾ, ਉਹਦੇ 'ਚ ਫਿਰ ਤੁਸੀਂ ਰੱਬ ਨੂੰ ਕੁਐਸਚਨ ਕਰ ਸਕਦੇ ਹੋ, ਰੱਬ ਮੈਂ ਤੇਰੇ ਬੰਦਿਆਂ ਦੀ ਪੂਰੀ ਲੁੱਕ ਆਫਟਰ ਕੀਤੀ, ਤੇਰੇ ਜਿਹੜੇ ਰੂਲ ਨੇ ਉਹਦੇ ਨਾਲ ਚੱਲੇ, ਉਹਨਾਂ ਹੀ ਜ਼ੋਰ ਲਾਇਆ, ਹੁਣ ਤੂੰ ਦੇਣਾ। ਰੋਟੀ ਦਾ ਮਸਲਾ ਤੇਰਾ ਆ, ਹੁਣ ਉਹ ਖਤਮ ਹੋ ਗਿਆ, ਮੇਰਾ ਨਹੀਂ, ਹੁਣ ਮਸਲਾ ਤੇਰਾ, ਤੂੰ ਹੀ ਨਵੇ। ਤੇ ਮਜ਼ੇ ਦੀ ਗੱਲ ਹੈ ਮਲੀ ਸਾਹਿਬ, ਸਾਰੀ ਚੀਜ਼ਾਂ ਇੱਧਰ ਦੇਖੀਏ ਨਾ, ਪੂਰੀ ਜ਼ਿੰਦਗੀ 1 ਸੈਕਿੰਡ ਦੇ ਅੱਖੋਂ ਦੇ ਅੱਗੇ ਨਿਕਲ ਜਾਂਦੀ ਹੈ ਇਸ ਤਰ੍ਹਾਂ, ਤੇ ਸਿਰਫ ਉਹੀ ਬੰਦੇ ਯਾਦ ਆਉਂਦੇ ਨੇ ਜਿਹੜੇ ਨਾਲ ਖੜੇ ਸੀ। ਵਾਹ ਵਾਹ ਵਾਹ, ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ। ਕੀ ਬਾਤ। ਜਿਨ੍ਹਾਂ ਨੇ ਕਿਹਾ ਕੋਈ ਗੱਲ ਨਹੀਂ, ਥੋੜਾ ਜਿਹਾ ਹੋਰ ਜ਼ੋਰ ਲਾ ਲੈ, ਉਹ ਕੋਈ ਗੱਲ ਨਹੀਂ, ਪਾਣੀ ਪੀ ਲੈ, ਫਿਰ ਜ਼ੋਰ ਲਾ ਲੈ, ਉਹੀ ਨਜ਼ਰ ਆਉਂਦੇ ਨੇ। ਜਿਹੜੇ ਉਹ ਸੀਗੇ ਜਿਹੜੇ ਸਿਖਾ ਗਏ, ਉਹ ਨਹੀਂ ਯਾਦ ਰਹਿੰਦੇ, ਕਿਉਂਕਿ ਉਹ ਵਿਚਾਰੇ ਆਪਣੇ ਕੰਮ ਦੇ ਨਹੀਂ, ਸਾਡੇ ਕੰਮ ਦੇ ਕਿੱਦਾਂ ਹੋਣਗੇ। ਐਗਜ਼ੈਕਟਲੀ ਜੀ। ਮੰਦੇ ਨੂੰ ਮੰਦਾ ਨਾ ਆਖਿਆ ਕਰੋ, ਮੰਦੇ ਨੂੰ ਬੁਰਾ ਨਾ ਆਖਿਆ ਕਰੋ, ਮੰਦੇ ਨੂੰ ਭੈੜਾ ਨਾ ਆਖਿਆ ਕਰੋ। ਮੰਦਾ ਉਹ ਹੁੰਦਾ ਜਿਹੜਾ ਸਾਨੂੰ ਸਿਖਾ ਜਾਂਦਾ ਹੈ, ਜੇ ਉਹ ਸਾਨੂੰ ਸਬਕ ਨਾ ਦੇਵੇ ਤੇ ਅਸੀਂ ਅੱਗੇ ਕਿੱਦਾਂ ਰੜੀਏ। ਇਹੋ ਹੀ ਨਿਚੋੜ ਹੈ सैयद साहब ਦੀਆਂ ਗੱਲਾਂ ਬਾਤਾਂ ਦਾ। सैयद साहब शेर याद आया फिर? भले दिनों की बात है, हाँ भली सी एक शक्ल थी। अच्छा, याद आ गया जी? नहीं हुन आगे तुरो ना। भले दिनों की बात है, भली सी एक शक्ल थी, ना हुस्ने ताम ना देखने में आम सी, ना ये कि चले तो शम्मा सी रह गुजर लगे, मगर वो साथ हो तो भला भला सफर के लगे। मगर वो साथ हो तो भला भला सफर लगे। क्या बात है। फिर एक दिन क्या हुआ, वफा पे बहस छिड़ गई, मैं इश्क को अमर कहूं, वो मेरी इज्जत से चिढ़ गई। हाय 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 हाय। फिर अपना अपना बिचे 2-3 शेर निकल गए ना, आखिर आ गया, क्लाइमेक्स आ गया। मैंने वो सारी फिल्म मेरी आंखों के सामने, आगे चलो। फिर अपना अपना रास्ता हंसी खुशी बदल दिया, वो अपनी राह पे चल पड़ी, मैं अपनी राह पे चल दिया। हाय 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 हाय। भले दिनों की बात है, भली सी एक शक्ल थी, अब उसकी याद रात दिन नहीं मगर कभी 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 कभी। हाय हाय। देखो ये लाइफ ਜਿਹੜੀ ਹੈ ਨਾ, ਇਹ ਸਾਰੀ ਬਹੁਤ ਜਲਦੀ ਨਿਕਲ ਜਾਣੀ ਆ। ਤੁਹਾਨੂੰ ਯਾਦ ਦਿਨ ਹਰ ਚੀਜ਼ ਰਹਿਣੀ ਆ, ਤੁਸੀਂ ਉਹਦੇ ਚ ਗੁਜ਼ਰਨਾ। ਜੇ ਕਿਸੇ ਨਾਲ ਜ਼ਿਆਦਤੀ ਕਰੋਗੇ, ਯਾਦ ਰਹਿਣੀ ਆ। ਜੇ ਕਿਸੇ ਦਾ ਹੱਥ ਫੜ ਲਓਗੇ, ਯਾਦ ਰਹਿਣੀ ਆ। ਪਤਾ ਤੁਹਾਨੂੰ ਮਜ਼ਾ ਕਦੋਂ ਆਉਂਦਾ ਹੈ? ਮੈਂ ਤੁਹਾਨੂੰ ਮਜ਼ਾ ਦੱਸਦਾ, ਹਾਈਟ ਆਫ ਇੰਜੋਇਮੈਂਟ। ਮੈਂ ਤੁਹਾਨੂੰ ਦੱਸਦਾ ਨਸ਼ਾ ਕੀ ਆ ਬਿਜ਼ਨਸ ਦਾ। ਜਿੱਧਰ ਤੁਸੀਂ ਕਹਿੰਦੇ ਹੋ ਯਾਰ ਅੱਜ ਤੇ ਮੈਂ ਜਾ ਕੇ ਨਾ ਅਵਾਰਡ ਲੈ ਲਿਆ, ਮਲੀ ਸਾਹਿਬ ਤੁਹਾਡਾ ਵੀ ਹੱਕ ਹੋਏ ਤੇ ਮੇਰਾ ਵੀ ਹੱਕ ਹੋਏ, ਮੈਂ ਆਪਣਾ ਹੱਕ ਛੱਡਦਾ। ਓਹ ਦੈਟਸ ਇਟ, ਫਿਨਿਸ਼। ਵਾਹ ਵਾਹ, ਕੀ ਬਾਤ ਹੈ। ਰੱਜੇ ਹੋਣ ਦੀ ਨਿਸ਼ਾਨੀ। ਜਿਹੜਾ ਬੰਦਾ ਹੋਵੇ ਭੁੱਖਾ, ਜਿਹੜਾ ਰੱਜਾ ਉਹਨੂੰ ਤੇ ਛੱਡ ਹੀ ਦੇਣਾ। ਕੀ ਬਾਤ। ਬੰਦਾ ਹੋਵੇ ਭੁੱਖਾ, ਦੂਜਾ ਵੀ ਹੋਵੇ ਭੁੱਖਾ, ਬੰਦਾ ਰੱਬ ਦੇ ਪਿੱਛੇ ਆਪਣਾ ਰਸਤਾ ਛੱਡ ਦੇ। ਕਹਿੰਦਿਆ ਗਿਆ ਰੱਬ ਤੇ ਕਰਜ਼ਾ ਚਾੜਦਾ ਜੀ, ਉਹ ਉਧਾਰ ਰੱਖਦਾ ਭਲਾ। ਆਖਿਰ ਚ ਰੋਟੀ ਤੁਹਾਨੂੰ ਵੀ ਮਿਲਣੀ ਹੈ, ਉਹਨੂੰ ਵੀ ਮਿਲਣੀ, ਉਹਨੂੰ ਵੀ ਮਿਲਣੀ ਹੈ, ਪਰ ਤੁਸੀਂ ਸਰੂਰ ਵਿੱਚ ਆ ਜਾਂਦੇ ਹੋ। ਸਰੂਰ ਜਿਵੇਂ ਲੋਕੀ ਪੀਪ ਲਾ ਕੇ ਸਰੂਰ ਚ ਆ ਜਾਂਦੇ ਨੇ, ਤੁਸੀਂ ਬਗੈਰ ਪੀਤੇ ਸਰੂਰ ਚ ਆ ਜਾਂਦੇ ਹੋ। ਕੀ ਬਾਤ ਹੈ। ਤੇ ਉਹਦੇ ਚ ਬਾਅਦ ਤੁਸੀਂ ਇਹ ਸੋਚਦੇ ਹੋ ਯਾਰ ਮੈਂ ਤੇ ਕਰ ਲਈ ਆ, ਹੁਣ ਵਾਪਸੀ ਵੀ ਤਾਣੀ ਹੈ। ਫਿਰ ਤੁਸੀਂ ਰੈਡੀ ਹੋ ਜਾਂਦੇ। ਇਹ ਹੈ ਯਕੀਨ। ਉਹ ਸੀਗਾ ਸੂਫੀਆਂ ਦਾ ਦਿੱਤਾ ਸਬਕ ਕਿ ਛੱਡ ਦਿੱਤਾ ਜੋ ਮੇਰਾ ਬਣਦਾ ਹੈ। ਹੁਣ ਇਹ ਯਕੀਨ ਹੈ ਕਿ ਜਿਹਦੇ ਵਾਸਤੇ ਛੱਡਿਆ, ਅੱਗੇ ਜੀ ਉਹਦੇ ਬਾਅਦ ਜਿਹੜਾ ਅਗਲਾ ਹੈ, ਤੁਸੀਂ ਫਿਰ ਆਪਣੇ ਬੱਚੇ ਨੂੰ ਦੇਖਦੇ ਹੋ, ਤੁਸੀਂ ਕਹਿੰਦੇ ਹੋ ਯਾਰ ਇਹ ਮੇਰੇ ਬੱਚੇ ਨੇ, ਉਹ ਕਿਸੇ ਹੋਰ ਦੇ ਬੱਚੇ ਨੇ, ਉਹਨਾਂ ਚ ਇਹਨਾਂ ਚ ਫਰਕ ਕੀ ਆ? ਕਿਸੇ ਹੋਰ ਦੇ ਬੱਚਿਆਂ ਦੇ ਆਪਣੇ ਬੱਚਿਆਂ ਚ ਫਰਕ ਕੀ ਆ? ਉਹਦੇ ਨੇ, ਇਹ ਆਪਣੇ ਨੇ। ਨਹੀਂ ਜੀ ਨਹੀਂ, ਇਹ ਫਰਕ ਨੂੰ ਮਿਟਾਉਣਾ ਹੈ। ਨਹੀਂ ਜੀ ਨਹੀਂ। ਹਾਂ, ਉਹਦੇ ਬੱਚਿਆਂ ਨੂੰ ਕੱਟੇ ਤਾਂ ਲਹੂ ਨਿਕਲੇਗਾ, ਮੇਰੇ ਬੱਚਿਆਂ ਨੂੰ ਕੱਟੋ ਲਹੂ ਨਿਕਲੇਗਾ। ਕਰਾਂਗੇ ਖਤਮ। ਵਾਹ ਵਾਹ ਵਾਹ। ਤੁਸੀਂ ਜੱਟੋ ਇਨਸਾਨੀਅਤ ਦੀ ਮਿਰਾਜ ਆ ਕਿ ਲਹੂ ਦਾ ਰੰਗ ਇੱਕ ਹੈ ਔਰ ਇਹਨੂੰ ਹੀ ਏਕਤਾ। ਸਾਡੇ ਬਜ਼ੁਰਗ ਸੀਗੇ ਜੀ ਇੱਕ, ਜੀ ਮੀਆਂ ਮੀਰ ਸਾਹਿਬ। ਹਾਏ ਹਾਏ, ਹਜ਼ਰਤ ਮੀਆਂ ਮੀਰ ਸਰਕਾਰ ਦੀ ਗੱਲ ਕਰ ਰਹੇ ਜੀ, ਸਾਡੀ ਉਹ ਬੁੱਕ 'ਚ ਹੈਗੇ। ਜਦੋਂ ਅਸੀਂ ਉਹਨਾਂ ਦੇ ਬਜ਼ੁਰਗਾਂ ਨੂੰ ਰਿਪੀਟ ਕਰਾਂਗਾ, ਤੁਸੀਂ ਸਾਈਂ ਮੀਆਂ ਮੀਰ ਸਾਹਿਬ ਜਿਹੜੇ ਗੋਲਡਨ ਟੈਂਪਲ ਦਾ ਨੀਂਹ ਪੱਥਰ ਰੱਖਣ ਵਾਲੇ, ਉਹਨਾਂ ਦੀ ਗੱਲ ਕਰ ਰਹੇ ਜੀ? ਜੀ ਬਿਲਕੁਲ। ਉਹ ਤੁਹਾਡੇ ਸ਼ਿਜਰੇ 'ਚ ਨੇ, ਤੁਸੀਂ ਉਹਨਾਂ ਦੀ ਤੁਰਦੀ ਆਈ ਔਲਾਦ। ਜੀ ਬਿਲਕੁਲ, ਜੀ ਬਿਲਕੁਲ। ਮਾਈ ਗॉड।
ਤੇ ਜਦੋਂ ਅਸੀਂ ਉਹਨਾਂ ਦੇ ਪਿੱਛੇ ਜਾਂਦੇ ਆ, ਉਹਨਾਂ ਦੇ ਪਿੱਛੇ ਕਿੰਨੀ ਜਾਂਦੇ ਪੀੜ੍ਹੀ ਜੇ ਮੈਨੂੰ ਤੁਸੀਂ ਮੇਰੇ ਭੁਚਾਲ ਲੈਣ ਦਾ ਸਵਾਲਾਂ 14ਵੀਂ ਪੀੜ੍ਹੀ ਤੁਸੀਂ ਹਜ਼ਰਤ ਮੀਆਂ ਮੀਰ ਸਾਹਿਬ ਸਰਕਾਰ ਦੀ 14ਵੀਂ ਪੀੜ੍ਹੀ ਜੇ? ਜੀ ਬਿਲਕੁਲ। ਓ ਮਾਈ ਗॉड। ਉਹ ਹੁਣ ਤੁਸੀਂ ਜਾਰੀ ਰੱਖੋ। ਹਰ ਚੀਜ਼ ਪੇਪਰ ਤੇ ਲਿਖੀ ਹੈ, ਤੁਹਾਨੂੰ ਪਤਾ ਹੈ, ਸ਼ਜਰਾ ਹੈ ਸ਼ਜਰਾ ਹਰ ਚੀਜ਼ ਪੇਪਰ ਤੇ ਲਿਖਿਆ ਹੁੰਦਾ। ਤੇ ਜਦੋਂ ਤੁਸੀਂ ਪਿੱਛੇ ਜਾਂਦੇ ਹੋ, ਤੁਸੀਂ ਆਪਣੇ ਬਜ਼ੁਰਗਾਂ ਨੂੰ ਜਾਂਦੇ ਹੋ, ਤੁਸੀਂ ਦੇਖਦੇ ਹੋ ਯਾਰ ਬਜ਼ੁਰਗ ਕਿੱਧਰੋਂ ਆਏ, ਕਿੱਧਰ ਗਏ ਤੇ ਕੀ ਛੱਡ ਗਏ। ਹਾਏ 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 ਹਾਏ। ਮਤਲਬ ਤੁਸੀਂ ਇਹ ਨਹੀਂ ਪੁੱਛਦੇ ਯਾਰ ਕਿੰਨੇ ਉਹਨਾਂ ਦੇ ਮੁਰੱਬੇ ਸੀਗੇ, ਕਿੰਨਾਂ ਦੇ ਜਨਾਦਾ ਸਨ, ਕੀ ਕਰ ਗਏ। ਤੁਸੀਂ ਇਹ ਕਰਦੇ ਹੋ ਯਾਰ ਇਨਸਾਨੀਅਤ ਵਾਸਤੇ ਕੀ ਕਰ ਗਏ। ਇਹ ਨਹੀਂ ਕਿ ਸਈਦਾਂ ਵਾਸਤੇ ਕੀ ਕਰ ਗਏ ਜਾਂ ਜੱਟਾਂ ਵਾਸਤੇ ਕੀ ਕਰ ਗਏ, ਉਹ ਇਨਸਾਨੀਅਤ ਵਾਸਤੇ ਕੀ ਹੈ। ਹੁਣ ਬਿਜ਼ਨਸ ਜਦੋਂ ਤੁਸੀਂ ਕਰਦੇ ਹੋ ਨਾ, ਜੇ ਤੁਸੀਂ ਬਿਜ਼ਨਸ ਕਰਦੇ ਹੋ, ਜੇ ਤੁਸੀਂ ਟਰੱਕ ਚਲਾ ਰਹੇ ਹੋ ਤੇ ਟਰੱਕ ਨਾਲ ਦੂਜਾ ਲੰਘਦਾ, ਤੁਸੀਂ ਕਹਿੰਦੇ ਤੂੰ ਲੰਘ ਜਾ ਮੇਰੀ ਖੈਰ ਆ, ਦੈਟਸ ਇਟ, ਫਿਨਿਸ਼, ਗੇਮ ਫਿਨਿਸ਼ ਹੋ ਗਈ। ਤੁਸੀਂ ਉਹਨੂੰ ਜਾਣ ਦਿੱਤਾ, ਉਹਦੇ ਨਾਲ ਮੁਕਾਬਲਾ ਨਹੀਂ ਕੀਤਾ। ਰਸਤੇ 'ਚ ਕਿਸੇ ਫੈਮਿਲੀ ਦੀ ਗੱਡੀ ਖਰਾਬ ਹੋ ਗਈ, ਤੁਹਾਡੇ ਕੋਲ ਪਤਾ ਦੇਖਿਆ ਕੋਈ ਨਹੀਂ ਹੈਗਾ, ਗਰਮੀ ਹੈਗੀ, ਕੋਈ ਵੀ ਨਹੀਂ ਹੈਗਾ ਦੂਰ ਦੂਰ, ਤੁਸੀਂ ਮਾੜੀ ਜੀ ਐਗਜ਼ਿਟ ਮਾਰ ਕੇ ਉਹਨੂੰ ਕਿਹਾ ਕੈਨ ਆਈ ਹੈਲਪ ਯੂ, ਉਹਨੇ ਹੈਲਪ ਲਈ ਨਹੀਂ ਲਈ, ਉਹਦੇ ਰੱਬ ਦੇ ਉੱਤੇ ਆ, ਤੁਹਾਡਾ ਨੰਬਰਿੰਗ ਹੋ ਗਈ। ਕੀ ਬਾਤ ਹੈ, ਕੀ ਬਾਤ ਹੈ। ਇਹ ਚੀਜ਼ਾਂ ਜਿਹੜੀਆਂ ਨਾ ਮਸੂਦ ਸਾਹਿਬ, ਬਿਜ਼ਨਸ ਜਿਹੜਾ ਨਾ, ਬਿਜ਼ਨਸ ਉਹ ਤੁਹਾਨੂੰ ਰੋਟੀ ਦੇਗਾ, ਚੋਰੀ ਵੀ ਰੋਟੀ ਦੇਗੀ, ਠੱਗੀ ਵੀ ਰੋਟੀ ਦੇਗੀ, ਰੋਟੀ ਤੁਹਾਨੂੰ ਮਿਲੇਗੀ, ਤੁਸੀਂ ਕਿੱਦਾਂ ਲੈਣੀ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ। ਵਾਹ 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 ਵਾਹ, ਬਹੁਤ ਆਲਾ, ਬਹੁਤ ਆਲਾ। ਅਸੀਂ ਜਦੋਂ ਆਪਣਾ ਸਫ਼ਰ ਸ਼ੁਰੂ ਕੀਤਾ ਜੀ, ਅਸੀਂ ਸੋਚਦੇ ਸੀ ਯਾਰ ਕਿਸੇ ਦਿਨ ਇਹ ਵੀ ਟਾਈਮ ਆਏਗਾ ਸਾਡੀ ਜਿਹੜੀ ਰੋਟੀ ਦੀ ਆ ਭੱਜ ਦੌੜੋ ਖਤਮ ਹੋ ਜਾਣੀ ਆ। ਸ਼ੁਰੂ ਚ ਏਦਾਂ ਸੋਚਦੇ ਸੀ ਯਾਰ ਆਪਣੇ ਆਪ ਨੂੰ ਟੁਮਾਰੋ ਨੂੰ ਸਕੇਅਰ ਕਰ ਲਈਏ, ਕੱਲ ਕੀ ਹੋਏਗਾ। ਫਿਰ ਜਦੋਂ ਅੰਡਰਸਟੈਂਡਿੰਗ ਹੋਈ ਲਾਈਫ ਦੀ, ਉਹ ਇਹ ਸੀ ਕਿ ਬਈ ਟੁਮਾਰੋ ਨੂੰ ਕਦੀ ਨਾ ਦੇਖੋ, ਟੁਡੇ ਨੂੰ ਦੇਖੋ। ਓਹੋ ਇੰਗਲਿਸ਼ ਹੈ, ਯੈਸਟਰਡੇ ਵਾਜ਼ ਅ ਹਿਸਟਰੀ, ਟੁਮਾਰੋ ਇਜ਼ ਅ ਮਿਸਟਰੀ, ਟੁਡੇ ਇਜ਼ ਅ ਗਿਫਟ। ਵਾਹ, ਟੇਕ ਇਟ। ਜਿਹੜੀ ਅੱਜ ਹੈ ਨਾ, ਤੁਸੀਂ ਅੱਜ ਨੂੰ ਇੰਜੋਏ ਕਰ ਲਓ, ਅੱਜ ਨੂੰ ਆਪਣਾ 100% ਕਰ ਲਓ, ਕੱਲ ਰੱਬ ਤੇ ਛੱਡ ਦਿਓ। ਬਿਲਕੁਲ ਠੀਕ। ਪਰ ਜਿਹੜਾ ਯੈਸਟਰਡੇ ਉਹਦੀ ਮਾਫੀ ਮੰਗ ਲਓ। ਯੈਸਟਰਡੇ ਕੋਈ ਨਾ ਕੋਈ ਚੈਲੰਜ ਤਾਂ ਹੋਣਾ ਨਾ। ਕੀ ਬਾਤ, ਕੀ ਬਾਤ, ਕੀ ਬਾਤ ਹੈ ਸ਼ਾਹ ਸਾਹਿਬ। ਗੱਲਬਾਤ ਤੇ ਹੁਣ ਗੱਲਾਂ 'ਚ ਇੰਨੀਆਂ ਗੱਲਾਂ ਨੇ ਕਿ ਉਹ ਨਿਕਲੀ ਆਉਣ ਡਈਆਂ, ਔਰ ਮੇਰਾ ਜੀ ਕਰਦਾ ਹੈ ਕਿ ਹੋਰ ਲੰਮੀ ਗੱਲਬਾਤ ਕਰਾਂ। ਸਮਾਂ ਤੁਹਾਡੇ ਕੋਲ ਥੋੜਾ ਸੀਗਾ, ਮੈਂ ਪਹਿਲੇ ਹੀ ਆਪਣੀ ਕਮਿਟਮੈਂਟ ਤੋਂ ਵਕਤ ਹੈ ਜਿਹੜਾ ਉਹ ਬਹੁਤਾ ਲੈ ਲਿਆ। ਕੀ ਸੁਣਾ ਦੋਗੇ ਆਪਣੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ? ਹੁਣ ਤੁਹਾਨੂੰ ਇਜਾਜ਼ਤ ਹੈ, USA ਟਰੱਕ ਸੇਲਸ ਦੇ ਜਿਹੜੇ ਭਰੋਸਾਮੰਦ ਨੇ, ਚਾਹਤਕਾਰ ਨੇ, ਉਹਨਾਂ ਲਈ ਵੀ, ਔਰ ਪੰਜਾਬੀ ਰੇਡੀਓ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜਿਹੜੇ, ਉਹਨਾਂ ਰਾਹੀਂ ਜਿਹੜੇ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਵਾਸਤੇ ਕੀ ਗੱਲ ਕਰਨਾ ਚਾਹੋਗੇ? ਸੈਯਦ ਅਰਮਗਾਮ ਅਲੀ ਸੈਯਦ ਸਾਹਿਬ ਨੇ ਨਾ ਜਿਹੜੇ ਸਾਰੇ ਨੇ, ਉਹ ਹੁਣ ਕੀ ਕਹਿਣਾ ਚਾਹਣਗੇ? ਦੇਖੋ ਜੀ, ਛੋਟੀ ਜਿਹੀ ਚੀਜ਼ ਆ, ਆਪਣਾ ਜਿਹੜੇ ਰੂਲ ਬਣੇ ਨੇ ਨਾ, ਜਿਹੜਾ ਰੱਬ ਨੇ ਰੂਲ ਬਣਾਏ ਨੇ, ਜਿਹੜੇ ਡਿਫਰੈਂਟ ਟ੍ਰਾਂਸਲੇਸ਼ਨ ਕਰ ਲਓ, ਆਖਿਰ ਚ ਸੇਮ ਚੀਜ਼ ਹੀ ਹੈਗੀ। ਰੱਬ ਦਾ ਨਾਮ ਰੱਬ ਹੀ ਰੱਖੋਗੇ, ਬਿਲਕੁਲ ਠੀਕ ਹੈ। ਰੱਬ ਦਾ ਨਾਮ ਪਾਪਾ ਕਰ ਲਓ, ਮੰਮਾ ਕਰ ਲਓ, ਪਰ ਰੱਬ ਰੱਬ ਹੀ ਆ। ਤੁਸੀਂ ਉਹਨੂੰ ਆਪਣੀ ਲਾਈਫ 'ਚ ਅਪਲਾਈ ਕਰ ਲਓ, ਲਾਈਫ 'ਚ ਅਪਲਾਈ ਕਰ ਲਓ, ਔਰ ਲਾਈਫ ਤੋਂ ਵੱਖਰਾ ਨਾ ਰੱਖੋ। ਠੀਕ ਹੈ। ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਨਾਲ ਜ਼ਿਆਦਤੀ ਨਾ ਹੋਏ ਤਾਂ ਕਿਸੇ ਨਾਲ ਨਾ ਕਰੋ। ਠੀਕ ਹੈ। ਜੇ ਚਾਹੁੰਦੇ ਹੋ ਤੁਹਾਡੇ ਨਾਲ ਕੋਈ ਦਗਾ ਨਾ ਹੋਏ, ਤੁਸੀਂ ਦੂਜੇ ਨਾਲ ਨਾ ਕਰੋ। ਜੇ ਤੁਸੀਂ ਚਾਹੁੰਦੇ ਹੋ ਮੇਰੀ ਰੋਟੀ ਹੋਏ, ਦੂਜੀ ਦੀ ਰੋਟੀ ਵੀ ਮੇਕ ਸ਼ੋਰ ਕਰੋ ਹੋਏ, ਤੇ ਤੁਸੀਂ ਕਾਮਯਾਬ ਹੋ ਜਾਓਗੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਗੇ ਜਿਹੜੀ ਕਾਮਯਾਬੀ ਆ ਉਹ ਤੁਸੀਂ ਇੰਜੋਏ ਵੀ ਕਰੋਗੇ। ਇੱਕ ਹੁੰਦਾ ਮੈਂ ਕਾਮਯਾਬ ਹੋ ਗਿਆ ਪਰ ਮੇਰੇ ਨਾਲ ਕੋਈ ਵੀ ਨਹੀਂ, ਮੈਂ ਇਕੱਲਾ ਹੀ ਹੋ ਗਿਆ ਕਾਮਯਾਬ, ਮੈਂ ਸਭ ਨੂੰ ਵੱਢ ਵੁੱਢ ਕੇ ਛੱਡ ਦਿੱਤਾ, ਅੱਗੇ ਨਿਕਲ ਗਿਆ। ਨਹੀਂ, ਇੱਕ ਹੁੰਦਾ ਕਾਮਯਾਬ ਹੋ ਗਿਆ, ਮੈਂ ਸਭ ਦੇ ਨਾਲ ਕਾਮਯਾਬ ਹੋਇਆ। ਇਹ ਚੀਜ਼ਾਂ ਮਾਈਂਡ 'ਚ ਰੱਖ ਲਓ। ਇਹ ਸ਼ਾਰਟ ਟਰਮ ਨਹੀਂ ਹੈਗਾ ਜੀ, ਇਹ ਲੌਂਗ ਟਰਮ ਚੀਜ਼ ਆ। ਇਹ ਲਾਈਫ ਸਟਾਈਲ ਆ। ਇਹ ਤੁਸੀਂ ਲਾਈਫ ਸਟਾਈਲ ਨੂੰ ਜਿਹੜਾ ਕਹਿੰਦੇ ਨਾ ਨਜ਼ਮੋ ਜ਼ਬਤ, ਮਤਲਬ ਤੁਸੀਂ ਅਸੂਲ ਪਸੰਦੀ, ਇੱਕ ਤਰਤੀਬਵਾਰ ਔਰ ਇੱਕ ਘੇਰਾ, ਇੱਕ ਤਰਤੀਬ, ਗੋਲਸ ਔਰ ਫਿਰ ਮੰਜ਼ਿਲ, ਇਹ ਉਹਦੇ ਨਾਲ ਹੀ ਚੱਲਣਾ। ਤੇ ਅੱਜ ਤੋਂ ਤੁਸੀਂ ਪਹਿਲਾ ਪੈਰ ਰੱਖੋਗੇ ਨਾ ਜੀ, ਤੇ ਦੂਜਾ ਪੈਰ ਰੱਖਣ ਦੀ ਲੋੜ ਮੜੇਗੀ। ਇਹ ਨਹੀਂ ਹੋਏਗਾ ਤੁਸੀਂ ਡਰਦੇ ਡਰਦੇ ਪਹਿਲਾ ਪੈਰ ਹੀ ਨਾ ਰੱਖੋ, ਤੁਸੀਂ ਦੂਜਾ ਪੈਰ ਕਿੱਦਾਂ ਰੱਖੋਗੇ? ਬਿਲਕੁਲ। ਆਪਣੇ ਆਪ ਨੂੰ ਜੇ ਤੁਸੀਂ ਪੋਸੀਬਲ ਆ, ਜੇ ਤੁਸੀਂ ਸਮਝਦੇ ਹੋ ਤੁਸੀਂ ਇਸ ਕਾਬਿਲ ਹੋ ਕਿ ਤੁਹਾਨੂੰ ਕੋਈ ਜੌਬ ਦੇਵੇ, ਜੇ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਕੋਈ ਇਸ ਕਾਬਿਲ ਸਮਝੇ ਕਿ ਤੁਹਾਨੂੰ ਡਰਾਈਵਰੀ ਦੀ ਜੌਬ ਦੇ, ਤਾਂ ਆਪਣੇ ਆਪ ਨੂੰ ਇਸ ਕਾਬਿਲ ਸਮਝੋ ਕਿ ਟਰੱਕ ਹੀ ਲੈ ਲਓ। ਵਾਹ ਬਈ ਵਾਹ। ਜੇ ਤੁਸੀਂ ਸਮਝਦੇ ਹੋ ਕੋਈ ਤੁਹਾਡੇ ਤੇ ਭਰੋਸਾ ਕਰੇ ਤੇ ਤੁਹਾਡੇ ਤੇ ਟਰੱਕ ਲੈ ਕੇ ਇਨਵੈਸਟਮੈਂਟ ਕਰੇ ਤਾਂ ਕਿ ਤੁਸੀਂ ਚਲਾ ਸਕੋ, ਉਹ ਭਰੋਸਾ ਆਪਣੇ ਤੇ ਕਰ ਲਓ। ਕਿਆ ਬਾਤ ਹੈ, ਕਿਆ ਬਾਤ ਹੈ, ਬੱਲੇ 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 ਬੱਲੇ। ਤੇ ਫਿਰ ਦੇਖੋ ਤੁਸੀਂ, ਜੇ ਤੁਸੀਂ ਆਪਣੇ ਆਪ ਤੇ ਭਰੋਸਾ ਕਰਕੇ ਸ਼ੁਰੂ ਕਰ ਲੋਗੇ, ਪਹਿਲਾ ਪੈਰ ਰੱਖ ਦੋ, ਮੀਟਰ ਚਾਲੂ ਕਰ ਲਓ ਆਪਣਾ। ਕਿਆ ਬਾਤ ਹੈ, ਕਿਆ ਬਾਤ ਹੈ। ਸੈਯਦ ਸਾਹਿਬ ਦੀ ਗੱਲ ਦਾ ਨਿਚੋੜ ਇਹ ਹੈ ਕਿ ਵਿਸਾਖੀਆਂ ਸਹਾਰਿਆਂ ਨੂੰ ਛੱਡੋ,
ਆਪਣੇ ਹੱਡਾਂ ਪੈਰਾਂ ਤੇ ਯਕੀਨ ਕਰੋ ਕਿ ਰੱਬ ਨੇ ਇਹ ਤੁਹਾਨੂੰ ਦਿੱਤੇ ਨੇ ਕਿਸੇ ਮਕਸਦ ਲਈ ਦਿੱਤੇ ਨੇ, ਔਰ ਉਹ ਮਕਸਦ ਕਿਸੇ ਕਾਮਯਾਬੀ ਦੀ ਚੋਟੀ ਦੇ ਉੱਤੇ ਪਿਆ ਹੈ, ਔਰ ਉੱਥੇ ਤੱਕ ਤੁਸੀਂ ਪਹੁੰਚਣਾ ਹੈ। ਤੁਹਾਡਾ ਸਫ਼ਰ ਮਿੱਥ ਦਿੱਤਾ ਗਿਆ, ਸ਼ੁਰੂ ਤੁਸੀਂ ਕਰਨਾ ਹੈ। ਸੋ ਇਹ ਗੱਲ ਪੱਲੇ ਗੰਢ ਦੇ ਕੇ ਬੰਨ ਲਵੋ। ਮੇਰਾ ਖਿਆਲ ਹੈ ਕਿ ਬਹੁਤ ਸਾਰੇ ਹਨੇਰੇ ਦੂਰ ਹੋ ਜਾਣਗੇ। ਸੈਯਦ ਰਮਗਾਮ ਅਲੀ ਜੀ, ਬਹੁਤ ਬਹੁਤ ਧੰਨਵਾਦ, ਬੜੀ ਬੜੀ ਮਿਹਰਬਾਨੀ। ਇੱਕ ਚੀਜ਼ ਹੋਰ ਕਰਨਾ ਚਾਹੁੰਦਾ ਸੀ, 2 ਕਰੋ ਆਖਰੀ ਚੀਜ਼। ਜੀ। ਕਈ ਵਾਰੀ ਨਾ ਐਕਟਿੰਗ ਕਰਨੀ ਪੈਂਦੀ ਹੈ। ਹੂੰ ਇਫ ਯੂ ਡੋਂਟ ਹੈਵ ਅ ਹਿੱਟ, ਹੂੰ ਹੈਵ ਅ ਕਿਟ। ਹੂੰ ਵਨਸ ਯੂ ਹੈਵ ਅ ਕਿਟ, ਯੂ ਵਿਲ ਹੈਵ ਅ ਹਿੱਟ। ਵਾਹ। ਜੇ ਤੁਸੀਂ ਕ੍ਰਿਕਟਰ ਬਣਨਾ ਚਾਹ ਰਹੇ ਹੋ ਨਾ, ਹੂੰ ਕ੍ਰਿਕਟਰ ਦੀ ਵਰਦੀ ਪਾ ਲਓ, ਕਿਆ ਸਫੈਦ ਵਰਦੀ ਪਾ ਲਓ, ਪੈਡ ਪੂਡ ਪਾ ਲਓ, ਹੂੰ ਐਵੇਂ ਵਰਦੀ ਪਾ ਲਓ, ਤੁਸੀਂ ਹਿੱਟ ਵੀ ਆ ਜਾਣੀ ਹੈ। ਕੀ ਬਾਤ ਹੈ, ਕੀ ਬਾਤ। ਜੇ ਤੁਸੀਂ ਆਪਣੇ ਤੇ ਭਰੋਸਾ ਨਹੀਂ ਕਰਦੇ ਨਾ, ਹੂੰ ਆਪਣੇ ਆਪ ਨੂੰ ਸਮਝੋ ਮੈਂ ਬਣ ਗਿਆ ਅੱਜ ਡਾਕਟਰ, ਮੈਂ ਬਿਜ਼ਨਸਮੈਨ ਬਣ ਗਿਆ, ਵਾਹ। ਮੈਂ ਇੰਜੀਨੀਅਰ ਬਣ ਗਿਆ, ਰੱਬ ਨੇ ਤੁਹਾਨੂੰ ਇੰਜੀਨੀਅਰ ਬਣਾ ਹੀ ਦੇਣਾ। ਕੀ ਬਾਤ ਹੈ, ਕੀ ਬਾਤ ਹੈ। ਨੀਅਤ ਇਰਾਦੇ ਪੱਕੇ ਕਰਕੇ ਗੈਟਅਪ ਉਸ ਚ ਰਹਿਣ ਦੇ ਬਾਬੂ, ਇੱਕ ਦਿਨ ਆਏਗਾ ਕਿ ਜਦੋਂ ਮਿੱਥਿਆ ਦੁਨਿਆਵੀ ਸਰਟੀਫਿਕੇਟ ਵੀ ਲੱਭ ਜਾਏਗਾ। ਸਹੀ ਸਾਹਿਬ, ਬਹੁਤ ਮਜ਼ਾ ਆਇਆ, ਗੱਲਾਂ ਅਧੂਰੀਆਂ ਰਹਿ ਗਈਆਂ, ਅਧੂਰੀਆਂ ਨੂੰ ਮੈਂ ਕੋਲ ਰੱਖਾਂਗਾ ਕਿਸੇ ਅਗਲੀ ਮੁਲਾਕਾਤ ਤੱਕ ਲਈ। ਸੋ ਤੁਹਾਡਾ ਬਹੁਤ ਧੰਨਵਾਦ ਕਿ ਆਏ ਤਾਂ ਤੁਸੀਂ ਮਿਲਣ ਸੀਗੇ, ਮੈਂ ਆਪਣੇ ਸੁਣਨ ਵਾਲਿਆਂ ਦੇਖਣ ਵਾਲਿਆਂ ਦੇ ਰੂਬਰੂ ਤੁਹਾਨੂੰ ਕਰਤਾ, ਔਰ ਤੁਸੀਂ ਵੀ ਉਹਦੇ ਲਈ ਤਿਆਰ ਹੋ ਗਏ। ਥੈਂਕ ਯੂ ਸੋ ਮਚ, ਬੜੀ ਨਵਾਜ਼ਸ਼, ਬੜੀ ਮੁਹੱਬਤ। ਤੁਹਾਡੀਆਂ ਕਾਮਯਾਬੀਆਂ ਲਈ ਤੁਹਾਡੇ ਵਾਸਤੇ ਬਹੁਤ ਸਾਰੀਆਂ ਦੁਆਵਾਂ। ਜਜ਼ਾਕੱਲਾ ਜੀ। ਇਕੱਠੇ ਕਾਮਯਾਬ ਹੋਣਗੇ ਜੀ, ਇਕੱਲੇ ਕਾਮਯਾਬ ਨਹੀਂ ਹੋਣਾ ਚਾਹੀਦਾ। ਥੈਂਕ ਯੂ ਸੋ ਮਚ ਜੀ। ਇਹ ਸਨ ਸੈਯਦ ਰਮਗਾਮ ਅਲੀ, USA ਟਰੱਕ ਸੇਲਸ ਇੱਕ ਨਾਮ, ਔਰ ਉਹਦੇ ਕਰਤਾ ਧਰਤਾ, ਉਹਦੇ ਪ੍ਰਧਾਨ ਸਾਡੇ ਨਾਲ ਸਨ। ਸੋ ਇਹਨਾਂ ਦੀ ਜ਼ਾਤੀ ਜੀ ਮੁਲਾਕਾਤ ਹੈ ਜਿਹੜੀ ਉਹ ਤੁਹਾਡੇ ਨਾਲ ਕਰਵਾਉਣੀ ਸੀਗੀ, ਮੈਂ ਤੇ ਕਰਵਾ ਦਿੱਤੀ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। ਮੈਨੂੰ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮਸ ਔਰ ਸਾਡੇ ਸੋਸ਼ਲ ਮੀਡੀਆ ਨੈਟਵਰਕ ਤੋਂ ਦਵੋ ਇਜਾਜ਼ਤ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ। ਸਤਿ ਸ੍ਰੀ ਅਕਾਲ।